ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ ਉਹ ਇੰਡਸਟਰੀਅਲ ਬੇਸਿਸ ਤੇ ਜਾਂ ਕਮਰਸ਼ੀਅਲ ਬੇਸਿਸ ਤੇ ਫਾਰਮਰਸ ਨੂੰ ਉਹ ਬੂਟੇ ਪ੍ਰੋਵਾਈਡ ਕਰਦੀ ਹੈ। ਉਹ ਇੱਥੇ ਵੱਡੀਆਂ ਪ੍ਰਾਈਵੇਟ ਨਰਸਰੀ ਕਰ ਰਹੇ ਫਰਕ ਸਿਰਫ ਇੰਨਾ ਹੈ ਕਿ ਇੱਥੇ ਲੇਬਰ ਮਹਿੰਗੀ ਹੋਣ ਕਰਕੇ ਕੁਝ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਮੈਕਨਾਈਜ਼ਡ ਹੈ। ਜਿਵੇਂ ਅਸੀਂ ਉੱਥੇ ਅਫੋਰਡ ਕਰ ਲੈਂਦੇ ਹਾਂ ਲੇਬਰ ਤੋਂ ਜ਼ਿਆਦਾ ਕੰਮ ਲੈਣਾ, ਇੱਥੇ ਥੋੜਾ ਮੁਸ਼ਕਿਲ ਹੈ। ਦੂਸਰਾ ਸਕੇਲ ਹੈ, ਜਿਹੜਾ ਸਾਡਾ ਪੁਰਾਣਾ ਕਿੰਨੂ ਜਿਹੜੀ ਵੈਰਾਈਟੀ ਸੀ ਉਹਦੇ ਵਿੱਚ ਜਿਹੜਾ ਬੀ ਸੀ ਉਹ ਬੀ ਦੀ ਮਾਤਰਾ ਕਾਫੀ ਜ਼ਿਆਦਾ ਸੀ। ਸੋ ਹੁਣ ਜਿਹੜਾ ਅਸੀਂ PAU ਕਿੰਨੂ 1 ਇਜਾਦ ਕੀਤਾ ਵਾ, ਇਹਨੂੰ ਅਸੀਂ ਸੀਡਲੈਸ ਕਿੰਨੂ ਵੀ ਕਹਿ ਦਿੰਦੇ ਆ, ਬਿਕੋਜ਼ ਇਹਦੇ ਵਿੱਚ ਜਿਹੜੀ ਬੀਜ ਦੀ ਮਾਤਰਾ ਵਾ ਉਹ ਤਕਰੀਬਨ 0 ਤੋਂ ਲੈ ਕੇ ਤਕਰੀਬਨ 7-8 ਤੱਕ ਜਾਂਦੀ ਹੈ। ਬਹੁਤ ਘੱਟ ਹੈ ਜੀ। ਨੂੰ ਮਤਲਬ ਇੱਥੇ ਕਿੰਨੂੰ ਲੱਗਦਾ ਇਹ ਕੀ ਫਰਕ ਹੈ ਕਿੰਨੂੰ ਦਾ ਤੇ ਜਿਹੜੇ ਇੱਥੇ ਮੈਂਡਰਿਨ ਸਾਡੇ ਕੋਲ ਲੱਗਦੇ? ਇੱਥੇ ਹੁਣ ਤੁਸੀਂ ਜ਼ਿਆਦਾ ਜਿਹੜੀ ਮੈਂ ਦੇਖਿਆ ਸਭ ਤੋਂ ਵੱਧ ਟੈਂਗੋ ਵੈਰਾਈਟੀ ਇਸ ਵੇਲੇ ਪ੍ਰਮੋਟ ਹੋ ਰਹੀ ਹੈ। ਟੈਂਗੋ ਸਭ ਤੋਂ ਜ਼ਿਆਦਾ ਲੱਗ ਰਹੀ ਹੈ। ਟੈਂਗੋ ਆਲਮੋਸਟ ਸੀਡਲੈਸ ਹੀ ਹੈ ਜੀ। ਠੀਕ ਹੈ, ਸੋ ਈਜ਼ੀ ਟੂ ਪੀਲ ਹੈ, ਕਿੰਨੂ ਵੀ ਈਜ਼ੀ ਟੂ ਪੀਲ ਹੈ। ਬਟ ਜਿਹੜੇ ਦੋ ਮੇਜਰ ਫਰਕ ਨੇ ਮੈਨੂੰ ਇੱਥੋਂ ਦੀ ਕਿਸਮ ਦੇ ਤੇ ਉੱਥੋਂ ਦੇ ਲੱਗੇ ਆ, ਉਹ ਹੈਗਾ ਹੈ ਕਿ ਇੱਕ ਸੀਡ ਨੰਬਰ, ਦੂਸਰਾ ਸਾਈਜ਼। ਕਿੰਨੂ ਦਾ ਸਾਈਜ਼ ਥੋੜਾ ਜਿਹਾ ਟੈਂਗੋ ਨੂੰ ਕੰਪੈਰੀਟਿਵਲੀ ਥੋੜਾ ਜਿਹਾ ਵੱਡਾ ਹੈ ਜੀ। ਪਾਣੀ ਦੀ ਕਿੰਨੀ ਇਹਦੀ ਡਿਮਾਂਡ ਰਹਿੰਦੀ ਆ? ਸੋ ਇਹ ਪਾਣੀ ਕਿੰਨਾ ਕੁ ਮੰਗਦਾ ਹੈ? ਦੇਖੋ ਪਾਣੀ ਇਹ ਤੇ ਬਿਲਕੁਲ ਮਤਲਬ ਕਲੀਅਰ ਗੱਲ ਹੈ ਕਿ ਜੋ ਸਾਡਾ ਕਣਕ ਝੋਨੇ ਦਾ ਸਾਈਕਲ ਹੈ ਉਹਦੇ ਨਾਲ ਤੇ ਪਾਣੀ ਇੱਥੇ ਬਹੁਤ ਘੱਟ ਲੱਗਦਾ ਵਾ। ਬਾਗ ਦੀ ਉਮਰ ਕਿੰਨੀ ਕੁ ਹੁੰਦੀ ਹੈ ਜਦੋਂ ਨਵਾਂ ਬਾਗ ਲਾਉਂਦਾ? ਦੇਖੋ ਬਾਗ ਦੀ ਉਮਰ ਜਿਹੜੀ ਆ ਉਹ ਸਾਂਭ ਤੇ ਬਹੁਤ ਡਿਪੈਂਡ ਕਰਦੀ ਹੈ ਜੀ। ਜੇ ਤੇ ਅਸੀਂ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੇ ਉਹਨੂੰ ਪਾਣੀ ਲਾਉਣ ਦਾ ਤਰੀਕਾ, ਉਹਦਾ ਬੂਟੇ ਦਾ ਬੂਟਾ ਫਾਸਲਾ ਜੋ ਆ, ਠੀਕ ਹੈ, ਉਸ ਤੋਂ ਇਲਾਵਾ ਉਹਦਾ ਖਾਦ, ਉਹਦੇ ਵਿੱਚ ਜਿਹੜੀਆਂ ਸਾਡੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ ਕੀਤੀਆਂ ਸਭੀਆਂ ਜਿੰਨੀਆਂ ਵੀ ਐਕਟੀਵਿਟੀਜ਼ ਜੇ ਅਸੀਂ ਉਹਨਾਂ ਨੂੰ ਫੋਲੋ ਕਰਾਂਗੇ ਤਾਂ ਮਤਲਬ 30-35 ਸਾਲ ਦੇ ਅਸੀਂ ਬਾਗ ਵੀ ਜਿਹੜੇ ਆ ਹੈਲਦੀ ਦੇਖੇ ਹੋਏ ਆ। ਜਿਹੜਾ ਪੰਜਾਬ ਦਾ ਜਿਨ੍ਹਾਂ ਨੇ ਇਹ ਬਾਗ ਲਾਏ ਆ, ਮਾਰਕੀਟ ਦੀ ਤੁਸੀਂ ਥੋੜੀ ਜਿਹੀ ਪਹਿਲਾਂ ਗੱਲ ਕੀਤੀ ਆ, ਸਰਵਾਈਵੇਬਿਲਟੀ ਹੈਗੀ ਆ? ਕਿਸਾਨ ਦੀ ਸੋਹਣੀ ਸਰਵਾਈਵੇਬਿਲਟੀ ਆ ਜਾਂ ਜੇ ਮਤਲਬ ਵਿੱਚ ਵਿਚਾਲੇ ਜਿਹੀ ਆ? ਤੁਹਾਨੂੰ ਕੀ ਭਵਿੱਖ ਨਜ਼ਰ ਆਉਂਦਾ ਇਸ ਤਰ੍ਹਾਂ? ਦੇਖੋ ਜੀ ਬਿਲਕੁਲ ਸਰਵਾਈਵੇਬਿਲਟੀ ਹੈਗੀ ਹੈ ਜੀ। ਜਦੋਂ ਵੀ ਤੁਸੀਂ ਫਲਦਾਰ ਬੂਟਾ ਖਰੀਦਣਾ ਤਾਂ ਤੁਸੀਂ ਇੱਕ ਚੰਗੀ ਨਰਸਰੀ, ਮਿਆਰੀ ਨਰਸਰੀ ਤੋਂ ਖਰੀਦਣਾ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਗੱਲਬਾਤ ਆਪਾਂ ਕਰਾਂਗੇ ਪੰਜਾਬ ਤੋਂ ਆਏ ਡਾਕਟਰ ਤਨਜੀਤ ਸਿੰਘ ਹੁਣਾਂ ਦੇ ਨਾਲ। ਸਿਟਰਸ ਦੀ ਨਰਸਰੀ ਦੀ ਦੇਖਭਾਲ ਇਹ ਉੱਥੇ ਕਰਦੇ ਨੇ। ਉੱਥੇ ਜਿਹੜੀਆਂ ਸਿਟਰਸ ਦੀ ਪਲਾਂਟੇਸ਼ਨ ਹੁੰਦੀ ਆ, PAU ਦਾ ਜਿਹੜਾ ਫਲ ਖੋਜ ਕੇਂਦਰ ਜੱਲੋਵਾਲ ਦੇ ਵਿੱਚ ਆ, ਉਹ ਇਹਨਾਂ ਦੀ ਨਿਗਰਾਨੀ ਹੇਠ ਚੱਲਦਾ ਆ। ਇਹ ਸਾਰਾ ਕੁਝ ਉੱਥੇ ਰਿਸਰਚ ਤੋਂ ਲੈ ਕੇ ਪਲਾਂਟੇਸ਼ਨ ਤੱਕ ਉਹਦੇ ਵਿੱਚ ਮਦਦ ਕਰਦੇ ਆ। ਅਮਰੀਕਾ ਦੇ ਦੌਰੇ ਦੇ ਉੱਤੇ ਆਏ ਆ। ਸਿਟਰਸ ਨੂੰ ਲੈ ਕੇ ਗੱਲਬਾਤ ਕਰਾਂਗੇ। ਉੱਥੇ ਸਿਟਰਸ ਦੀ ਪਲਾਂਟੇਸ਼ਨ ਕਿੱਦਾਂ ਆ, ਇੱਥੇ ਕੀ ਫਰਕ ਆ, ਕਿੱਦਾਂ ਦਾ ਇਹਨਾਂ ਦਾ ਦੌਰਾ ਚੱਲ ਰਿਹਾ, ਕੀ ਇਹਨਾਂ ਦਾ ਪ੍ਰੋਗਰਾਮ ਆ। ਆਏ ਹੋਏ ਆ ਆਪਾਂ ਪੰਜਾਬੀ ਅਮਰੀਕਨ ਗਰੋਵਰ ਗਰੁੱਪ ਦੇ ਜਿਹੜੇ ਪ੍ਰੈਜ਼ੀਡੈਂਟ ਅਰਸ਼ਦੀਪ ਸਿੰਘ, ਉਹਨਾਂ ਦੇ ਸਿਟਰਸ ਫਾਰਮ ਦੇ ਵਿੱਚ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ ਦੋਨਾਂ ਨੂੰ। ਡਾਕਟਰ ਸਾਹਿਬ ਅਰਸ਼ਦੀਪ ਸਿੰਘ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਡਾਕਟਰ ਤਨਜੀਤ ਸਿੰਘ ਜੀ, ਸੋ ਇਹ ਥੋੜ੍ਹਾ ਦੱਸੋ ਵੀ ਫਲ ਖੋਜ ਕੇਂਦਰ ਦੇ ਵਿੱਚ PAU ਦੇ ਨਾਲ ਮਿਲ ਕੇ ਸਿਟਰਸ ਦੀ ਪਲਾਂਟੇਸ਼ਨ ਨੂੰ ਲੈ ਕੇ ਨਰਸਰੀ ਨੂੰ ਤੁਸੀਂ ਰਨ ਕਰਦੇ ਆ, ਕਿੱਦਾਂ ਦਾ ਤੁਹਾਡਾ ਇਹ ਕੰਮ ਆ, ਕਿਵੇਂ ਮਹਿਸੂਸ ਹੁੰਦਾ ਹੈ, ਕਿਵੇਂ ਚੱਲ ਰਿਹਾ ਹੈ? ਹਾਂਜੀ, ਮੈਂ ਜੀ ਬਤੌਰ ਫਲ ਵਿਗਿਆਨੀ, ਫਰੂਟ ਸਾਇੰਟਿਸਟ ਦੇ ਤੌਰ ਤੇ ਮੈਂ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਿਹੜੀ ਆ ਉਹਦਾ ਜਿਹੜਾ ਜਲੰਧਰ ਵਿਖੇ ਫਲ ਖੋਜ ਕੇਂਦਰ ਆ ਜੱਲੋਵਾਲ, ਜਿਹੜਾ ਉਹ ਜਲੰਧਰ ਪਠਾਨਕੋਟ ਰੋਡ ਦੇ ਉੱਤੇ ਆ ਜੀ, ਉੱਥੇ ਨਿਭਾ ਰਿਹਾ ਜੀ। ਅਤੇ ਉਸ ਫਲ ਖੋਜ ਕੇਂਦਰ ਦੇ ਉੱਪਰ ਜਿਹੜਾ ਮੇਨ ਸਾਡਾ ਕੰਮ ਹੈ ਉਹ ਹੈਗਾ ਜੀ ਨਿੰਬੂ ਜਾਤੀ ਦੇ ਬੂਟੇ ਤਿਆਰ ਕਰਨੇ। ਨਿੰਬੂ ਜਾਤੀ ਦੀ ਜਿਹੜੀ ਨਰਸਰੀ ਆ ਉਹਦੀ ਪੈਦਾਵਾਰ ਕਰਨੀ, ਉਹਦੇ ਚੰਗੇ ਨਰੋਏ ਬੂਟੇ ਤਿਆਰ ਕਰਨੇ ਅਤੇ ਉਹ ਜਿਹੜੇ ਆ ਆਪਣੇ ਫਾਰਮਰ ਨੇ ਜਾਂ ਕਿਸਾਨ ਭਰਾ ਨੇ ਉਹਨਾਂ ਨੂੰ ਜਿਹੜਾ ਉਹ ਪ੍ਰੋਵਾਈਡ ਕਰਨੇ। ਸੋ ਇੱਥੇ ਅਮਰੀਕਾ ਦੇ ਵਿੱਚ ਤੁਸੀਂ ਅਧਿਕਾਰਤ ਦੌਰੇ ਦੇ ਉੱਤੇ ਪਹੁੰਚੇ ਆ ਜਾਂ ਵੈਸੇ ਘੁੰਮਣ ਲਈ ਆਏ ਆ, ਕਿ ਕਿਵੇਂ ਦਾ ਇਹ ਤੁਹਾਡਾ ਦੌਰਾ ਹੈ? ਨਹੀਂ ਜੀ, ਮੈਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਭੇਜਿਆ ਗਿਆ ਹੈ ਜੀ। ਸਾਡੇ ਉੱਥੇ ਐਡਵਾਂਸ ਟ੍ਰੇਨਿੰਗ ਪ੍ਰੋਗਰਾਮ ਹੁੰਦਾ। ਠੀਕ ਹੈ। ਉਸ ਐਡਵਾਂਸ ਟ੍ਰੇਨਿੰਗ ਪ੍ਰੋਗਰਾਮ ਦੇ ਤਹਿਤ ਮੇਰੀ ਜਿਹੜੀ ਮੇਰੀ ਡਿਊਟੀ ਲੱਗੀ ਹੈ ਕਿ ਇੱਥੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਨਰਸਰੀਆਂ ਨੇ, ਜਿਹੜੇ ਬੂਟਿਆਂ ਦੀ ਆਪਾਂ ਪੈਦਾਵਾਰ ਕਰਦੇ ਆ ਨਰਸਰੀਆਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜੀ, ਉਹਦੇ ਵਿੱਚੋਂ ਟ੍ਰੇਨਿੰਗ ਲਈ ਜਾਵੇ, ਉਹਦੇ ਵਿੱਚੋਂ ਸਿੱਖਿਆ ਜਾਵੇ ਕਿ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਇੱਥੋਂ ਸਿੱਖ ਕੇ ਤੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਉੱਥੇ ਵਰਤ ਸਕਦੇ ਹਾਂ ਜਾਂ ਜਿਨ੍ਹਾਂ ਨੂੰ ਉੱਥੇ ਢੁਕਵੇਂ ਤੌਰ ਦੇ ਉੱਪਰ ਆਪਾਂ ਇੰਪਲੀਮੈਂਟ ਕਰ ਸਕਦੇ ਹਾਂ, ਤਾਂ ਕਿ ਜਿਹੜਾ ਸਾਡਾ ਨਰਸਰੀ ਪ੍ਰੋਡਕਸ਼ਨ ਦਾ ਸਿਸਟਮ ਹੈ ਉਹਦੇ ਵਿੱਚ ਜੇ ਹੋ ਸਕੇ ਕੁਝ ਹੋਰ ਬੈਟਰ ਵਾਧਾ ਹੋ ਜਾਵੇ। ਸੋ ਜਿਹੜਾ ਸਾਇੰਟਿਸਟ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਆਏ ਆ, ਉੱਦਾਂ ਫਰੈਸਨੋ ਸਟੇਟ ਯੂਨੀਵਰਸਿਟੀ ਦਾ MOU ਵੀ ਆ
ਉਹਨਾਂ ਪੀਏਯੂ ਦੇ ਨਾਲ ਉਹਦੀ ਵੀ ਹੈਲਪ ਹੋਈ ਆ ਜਾਂ ਆਪਣੇ ਤੌਰ ਦੇ ਉੱਤੇ ਜ਼ਿਆਦਾ ਜਿਹੜਾ ਇਸ ਤਰੀਕੇ ਦੇ ਨਾਲ ਆਏ ਆ? ਹਾਂਜੀ, ਸਾਡਾ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਫ੍ਰੈਜ਼ਨੋ, ਜਿਹੜੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫ੍ਰੈਜ਼ਨੋ ਆ, ਉਹਦੇ ਨਾਲ MOU ਵੀ ਹੈਗਾ। ਬਟ ਵੈਸੇ ਸਾਡੀ ਯੂਨੀਵਰਸਿਟੀ ਦੇ ਵਿੱਚ ਕੀ ਹੈ ਕਿ ਜਿਹੜਾ ਆਪਾਂ ਐਡਵਾਂਸ ਟ੍ਰੇਨਿੰਗ ਕੋਰਸ ਹੁੰਦੇ ਆ ਜੀ, ਠੀਕ ਉਹਦੇ ਹੈ। ਵਿੱਚ ਜਿਹੜੇ ਸਾਇੰਟਿਸਟ ਆ ਉਹਨਾਂ ਨੂੰ ਜਿੱਥੇ ਵੀ ਐਡਵਾਂਸ ਕੋਈ ਵੀ ਟੈਕਨੋਲੋਜੀ ਹੈ ਜਾਂ ਜਿਹੜੀ ਵੀ ਕੋਈ ਐਡਵਾਂਸਮੈਂਟ ਦੇ ਨਾਲ ਜਿਹੜਾ ਕੰਮ ਹੋ ਰਿਹਾ, ਉੱਥੇ ਭੇਜਣ ਦਾ ਜਿਹੜਾ ਪ੍ਰੋਗਰਾਮ ਹੈ ਸਾਡੀ ਯੂਨੀਵਰਸਿਟੀ ਜਿਹੜੀ ਉਹ ਚਲਾਉਂਦੀ ਹੈ ਜੀ। ਠੀਕ ਹੈ। ਉਹਦੇ ਤਹਿਤ ਫਿਰ ਯੂਨੀਵਰਸਿਟੀ ਵੱਲੋਂ ਸਿਲੈਕਟ ਕਰਕੇ ਜੀ ਕੁਝ ਸਾਇੰਟਿਸਟਾਂ ਨੂੰ ਬਾਹਰ ਭੇਜਿਆ ਜਾਂਦਾ ਵੱਖਰੀਆਂ ਵੱਖਰੀਆਂ ਥਾਵਾਂ ਦੇ ਉੱਪਰ। ਠੀਕ ਹੈ। ਸੋ ਮੇਰੀ ਜਿਵੇਂ ਤੁਹਾਨੂੰ ਦੱਸਿਆ ਕਿ ਯੂਨੀਵਰਸਿਟੀ ਨੇ ਡਿਊਟੀ ਲਾਈ ਆ ਉਸ ਐਡਵਾਂਸ ਟ੍ਰੇਨਿੰਗ ਪ੍ਰੋਗਰਾਮ ਦੇ ਤਹਿਤ, PAU ਦੇ ਐਡਵਾਂਸ ਟ੍ਰੇਨਿੰਗ ਪ੍ਰੋਗਰਾਮ ਤਹਿਤ, ਕਿ ਇੱਥੇ ਆ ਕੇ ਜਿਹੜਾ ਇੱਥੋਂ ਦਾ ਨਰਸਰੀ ਪ੍ਰੋਡਕਸ਼ਨ ਸਿਸਟਮ ਹੈ ਉਹਨੂੰ ਸਟੱਡੀ ਕੀਤਾ ਜਾਵੇ ਜੀ। ਠੀਕ ਹੈ। ਤੇ ਤੁਸੀਂ ਪੜ੍ਹਾਈ ਆਪਣੀ ਸਾਰੀ ਪੀਏਯੂ ਤੋਂ ਕੀਤੀ ਆ? ਨਹੀਂ, ਮੇਰੀ ਜਿਹੜੀ ਪੜ੍ਹਾਈ ਹੈ ਜੀ ਉਹ ਖਾਲਸਾ ਕਾਲਜ ਤੋਂ BSc ਤੇ MSc ਹੈ। ਠੀਕ ਹੈ। PhD ਮੇਰੀ ਜਿਹੜੀ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹੈ। ਠੀਕ ਹੈ। ਸੋ ਕਦੋਂ ਦੇ ਆਏ ਹੋਏ ਆ ਇੱਥੇ ਤੇ ਕਿੰਨਾ ਲੰਮਾ ਦੌਰਾ ਹੈ ਤੁਹਾਡਾ ਇਹ? ਮੈਂ ਇੱਥੇ ਜੀ ਜਿਹੜਾ ਮੇਰਾ ਪ੍ਰੋਗਰਾਮ ਹੈ ਉਹ 19 ਫੈਬਰਰੀ ਤੋਂ ਸ਼ੁਰੂ ਹੋ ਗਿਆ ਸੀ। ਸੋ 19 ਫੈਬਰਰੀ ਤੋਂ ਲੈ ਕੇ ਮੈਂ 20 ਮਈ ਤੱਕ ਜਿਹੜਾ 3 ਮਹੀਨੇ ਦਾ ਇਹ ਪ੍ਰੋਗਰਾਮ ਹੈ, ਉਹਦੇ ਦੌਰਾਨ ਮੈਂ ਵੱਖਰੀਆਂ ਵੱਖਰੀਆਂ ਜਿਵੇਂ ਨਰਸਰੀਜ਼ ਦੇ ਵਿੱਚ ਵਿਜ਼ਿਟ ਕਰਨਾ ਹੈ। ਜਿਵੇਂ 19 ਫਰਵਰੀ ਨੂੰ ਜਦੋਂ ਇੱਥੇ ਆਏ ਸੀ ਤਾਂ ਸਭ ਤੋਂ ਪਹਿਲਾਂ ਅਸੀਂ ਫ੍ਰਿਜ਼ਨੋ ਸਟੇਟ ਵਿਖੇ ਜਿਹੜੀ ਯੂਨੀਵਰਸਿਟੀ ਆ ਉੱਥੇ ਤਕਰੀਬਨ 2.5 ਤੋਂ 3 ਹਫ਼ਤੇ ਲਾਏ ਆ ਜੀ। ਉਸ ਪ੍ਰੋਗਰਾਮ ਦੇ ਤਹਿਤ ਅਸੀਂ ਉੱਥੇ ਜੋ ਉੱਥੋਂ ਦਾ ਨਰਸਰੀ ਚੱਲ ਰਹੀ ਹੈ ਜਿਹੜੀ ਵੀ ਸਕੇਲ ਦੀ ਹੈ ਉਹਦੇ ਵਿੱਚ ਆਪਾਂ ਆਪ ਕੰਮ ਕਰਕੇ ਸ਼ਮੂਲੀਅਤ ਕਰਕੇ ਸਿੱਖਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਿਹੜੀਆਂ ਪ੍ਰੈਕਟਿਸਿਸ ਕਰਦੇ ਨੇ। ਉਸ ਤੋਂ ਇਲਾਵਾ ਜਿਹੜੇ ਉਹਨਾਂ ਦਾ ਪਲਾਂਟੇਸ਼ਨ ਬਲਾਕ ਹੈ ਜਿੱਥੇ ਸਿਟਰਸ ਦੇ ਹੋਰ ਜਿਹੜੇ ਫਲ ਨੇ ਉਹਨਾਂ ਦੇ ਜਿਹੜੇ ਬਲਾਕਸ ਲੱਗੇ ਹੋਏ ਆ, ਉਹਦੇ ਵਿੱਚ ਅਸੀਂ ਸਟਾਫ ਦੇ ਨਾਲ ਅਤੇ ਸਟੂਡੈਂਟਸ ਦੇ ਨਾਲ ਇੰਟਰੈਕਸ਼ਨ ਵੀ ਕੀਤੀ ਹੈ। ਠੀਕ ਹੈ। ਫਿਰ ਉੱਥੋਂ ਦੇ ਕੁਝ ਅਸੀਂ ਕਲਾਸਿਸ ਦੇ ਵਿੱਚ ਲੈਕਚਰਸ ਵੀ ਨੇ, ਸਾਡੀ ਇੰਟਰੈਕਸ਼ਨਸ ਵੀ ਹੋਈਆਂ ਨੇ ਸਟਾਫ ਦੇ ਨਾਲ ਵੀ ਆ। ਸੋ ਉਹਨਾਂ ਯੂਨੀਵਰਸਿਟੀ ਦੇ ਸਭ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਆ ਕੇ ਉਹਨਾਂ ਦੀ ਵਰਕਿੰਗ ਦੇ ਵਿੱਚ ਆ ਕੇ ਅਸੀਂ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ ਹੈ ਜੀ। ਉਸ ਤੋਂ ਬਾਅਦ ਜਿਹੜਾ ਦੂਸਰਾ ਫੇਜ਼ ਹੈ ਉਹਦੇ ਵਿੱਚ ਮੈਂ ਹੁਣ ਇਸ ਵੇਲੇ ਜਿਵੇਂ 3 ਹਫ਼ਤੇ ਆ ਫਾਊਲਰ ਦੇ ਕੋਲ ਆਪਣੇ ਇੱਥੇ ਬਰਚਲ ਜਿਹੜੀ ਨਰਸਰੀ ਆ, ਹਾਂਜੀ, ਉਹ ਫਲਾਂ ਦੀ ਇੱਕ ਚੰਗੀ ਨਰਸਰੀ ਹੈ। ਉਸ ਜਗ੍ਹਾ ਦੇ ਉੱਪਰ ਮੈਂ ਜਾ ਕੇ ਤੇ ਦੇਖ ਰਿਹਾ ਜੀ ਕਿਸ ਤਰੀਕੇ ਦੇ ਨਾਲ ਸਿੱਖ ਰਿਹਾ ਵਾਂ ਵੀ ਉਹਦੇ ਇਹ ਜਿਹੜਾ ਇੱਥੇ ਸਿਸਟਮ ਹੈ ਨਰਸਰੀ ਦਾ ਉਹ ਸਾਡੇ ਨਾਲੋਂ ਕੀ ਵੱਖਰਾ ਹੈ ਤੇ ਕਿਸ ਤਰੀਕੇ ਨਾਲ ਕੋਈ ਐਡਵਾਂਸ ਕੰਮ ਜਿਹੜਾ ਹੋ ਰਿਹਾ। ਸੋ ਇਸ ਤੋਂ ਬਾਅਦ ਸਾਡਾ 3rd ਫੇਜ਼ ਸ਼ੁਰੂ ਹੋਏਗਾ ਜੀ। ਓਕੇ। ਉਹਦੇ ਵਿੱਚ ਸੇਰਾ ਗੋਲਡ ਨਰਸਰੀ ਆ ਯੂਬਾ ਸਿਟੀ। ਠੀਕ ਹੈ। ਸੋ 3 ਹਫ਼ਤੇ ਜਿਹੜੇ ਆ ਉਸ ਨਰਸਰੀ ਦੇ ਵਿੱਚ ਲਗਾ ਕੇ ਉੱਥੋਂ ਕੁਝ ਨਾ ਕੁਝ ਚੰਗੀਆਂ ਚੀਜ਼ਾਂ ਦੀ ਪ੍ਰਾਪਤੀ ਕਰਨ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਬਾਅਦ ਫਿਰ ਜਿਹੜੇ ਲਾਸਟ ਦੇ 3-4 ਹਫ਼ਤੇ ਆ ਫਿਰ ਉਹ ਫ੍ਰਿਜ਼ਨੋ ਸਟੇਟ ਦੇ ਵਿੱਚ ਆ ਕੇ ਦੁਬਾਰਾ ਜਿਹੜੀ ਆ ਉੱਥੇ ਆਪਾਂ ਟਾਈਮ ਉੱਥੇ ਸਪੈਂਡ ਕਰਨਾ ਜੀ। ਉਹਦੇ ਦੌਰਾਨ ਜਿਹੜੇ ਲਾਸਟ 3-4 ਹਫ਼ਤੇ ਆ ਫਿਰ ਅਸੀਂ 1 ਡੇ ਟੂਰ ਕਰਨੇ ਆ ਜੀ ਕੁਝ ਫਾਰਮਰ ਫੀਲਡ ਦੇ ਉੱਪਰ, ਕੁਝ ਨਰਸਰੀਜ਼ ਨੇ, ਉਹ 1 ਡੇ ਟੂਰਸ ਦੇ ਵਿੱਚ ਕੁਝ ਨਰਸਰੀਜ਼ ਉਸ ਦੌਰਾਨ ਵੀ ਕਵਰ ਕੀਤੀਆਂ ਜਾਣਗੀਆਂ। ਠੀਕ ਹੈ। ਅਮਰੀਕਾ ਦਾ ਦੌਰਾ ਕਿੱਦਾਂ ਚੱਲ ਰਿਹਾ? ਅਮਰੀਕਾ ਕੇ ਕਿੱਦਾਂ ਚੱਲ ਰਿਹਾ? ਤੁਸੀਂ ਆਏ ਵੀ ਪੀਕ ਸੀਜ਼ਨ ਤੇ ਆ ਜਦੋਂ ਹਾਰਵੈਸਟਿੰਗ ਜਿਹੜੀ ਆ ਇੱਥੇ ਸੰਤਰਿਆਂ ਦੀ, ਸਿਟਰਸ ਦੀ ਜਿਹੜੀ ਉਹ ਚੱਲ ਰਹੀ ਆ। ਸੋ ਉਹ ਚੀਜ਼ ਸਭ ਤੋਂ ਪਹਿਲਾਂ ਆ ਕੇ ਤੁਸੀਂ ਨੋਟ ਕੀਤੀ ਹੋਣੀ? ਹਾਂਜੀ ਬਿਲਕੁਲ ਜੀ, ਮੈਨੂੰ ਲੱਗਦਾ ਬੜਾ ਢੁਕਵਾਂ ਸਮਾਂ ਵਾ ਜਦੋਂ ਮਤਲਬ ਕਿ ਚਾਂਸ ਮਿਲਿਆ ਜੀ ਇੱਥੇ ਆਉਣ ਦਾ। ਤੇ ਜਿਵੇਂ ਆਪਾਂ ਵੇਖ ਸਕਦੇ ਹਾਂ ਕਿ ਜਿਹੜੇ ਬੂਟੇ ਨੇ ਉਹ ਲੱਦੇ ਪਏ ਨੇ ਫਰੂਟ ਦੇ ਨਾਲ। ਹਾਂਜੀ। ਸੋ ਇਸ ਚੀਜ਼ ਨੂੰ ਵੇਖ ਕੇ ਹੋਰ ਵੀ ਉਤਸ਼ਾਹਿਤ ਵੀ ਹੋਈਦਾ ਵਾ ਤੇ ਨਾਲੇ ਸਾਨੂੰ ਇਹ ਵੀ ਹੁੰਦਾ ਵਾ ਕਿ ਜੇ ਉਹ ਇਹ ਬੂਟਿਆਂ ਦੇ ਉੱਪਰ ਜਿਸ ਤਰੀਕੇ ਦੀ ਨੁਹਾਰ ਆ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਹੜੇ ਸਪਲੀਮੈਂਟ ਆਪਾਂ ਬੂਟੇ ਨੂੰ ਕਰਦੇ ਹਾਂ। ਹਾਂਜੀ। ਸੋ ਇੱਕ ਤੇ ਇੱਥੇ ਸਿੱਖਣ ਨੂੰ ਵੀ ਹੋਰ ਬੰਦਾ ਉਤਸ਼ਾਹਿਤ ਹੁੰਦਾ ਵਾ ਜਦੋਂ ਫਰੂਟਿੰਗ ਸੀਜ਼ਨ ਦੇ ਵਿੱਚ ਆਵੇ। ਇਸੇ ਤਰੀਕੇ ਨਾਲ ਨਰਸਰੀਜ਼ ਦਾ ਵੀ ਜਿਹੜਾ ਇਹ ਸੀਜ਼ਨ ਹੈ ਉਹ ਹਾਈ ਸੀਜ਼ਨ ਹੈ ਤੇ ਉੱਥੇ ਜਿਹੜੀਆਂ ਮੈਕਸਿਮਮ ਐਕਟੀਵਿਟੀਜ਼ ਆ ਉਹ ਜਿਹੜੀਆਂ ਇਸ ਸੀਜ਼ਨ ਦੇ ਵਿੱਚ ਕੀਤੀਆਂ ਜਾਂਦੀਆਂ। ਸੋ ਇਸ ਸਮੇਂ ਦੇ ਵਿੱਚ ਆਉਣਾ ਮੈਨੂੰ ਲੱਗਦਾ ਵਾ ਕਿ ਜ਼ਿਆਦਾ ਲਾਹੇਵੰਦ ਸੀ ਮੇਰੇ। ਜ਼ਿਆਦਾ ਕਾਫੀ ਚਲੋ ਕੁਦਰਤੀ ਤੌਰ ਦੇ ਉੱਤੇ ਇੱਦਾਂ ਰਿਹਾ। ਅਰਸ਼ਦੀਪ ਸਿੰਘ ਡਾਕਟਰ ਸਾਹਿਬ ਤੁਹਾਡੇ ਕੋਲ ਆਏ ਆ, ਤੁਸੀਂ ਸਿਟਰਸ ਦੇ ਫਾਰਮਰ ਹੋ, ਇਹ ਸਿਟਰਸ ਦੇ ਡਾਕਟਰ ਨੇ ਤੇ ਤੁਸੀਂ ਵੀ ਕਈ ਸਵਾਲ ਜਵਾਬ ਕੀਤੇ ਹੋਣੇ ਆ, ਤੁਹਾਡੇ ਵੀ ਕਈ ਸਵਾਲ ਹੋਣੇ ਆ ਖਾਸ ਕਰਕੇ ਜਿਹੜੇ ਸਿਟਰਸ ਨੂੰ ਲੈ ਕੇ, ਤੇ ਜਵਾਬ ਮਿਲ ਰਹੇ ਆ ਫਿਰ? ਹਾਂਜੀ, ਨਹੀਂ ਦੇਖੋ ਐਕਸਪਰਟ ਨੇ ਹਨਾ ਜਿਹੜੇ ਨਰਸਰੀ ਦੇ ਸਿਟਰਸ ਦੇ ਹਨਾ, ਤੇ ਆਪਣਾ ਤਾਂ ਦੇਖੋ ਇੰਨਾ ਵੀ ਆਪਾਂ ਆਪਣੇ ਘਰੇ ਹੀ ਇੱਥੇ ਰੱਖ ਲਿਆ ਖੇਤ 'ਚ ਇਹ ਫਾਇਦਾ ਹੋ ਗਿਆ, ਨਾਲੇ ਹੀ ਸੇਵਾਵਾਂ ਲੈ ਰਹੇ ਆ ਸਾਰੀਆਂ। ਤੇ ਨਹੀਂ ਵਧੀਆ ਲੱਗ ਰਿਹਾ ਕਿਉਂਕਿ ਜਿਹੜੇ ਨਾ ਸਾਡੇ ਇੱਥੇ ਕੁਐਸਚਨ ਹੋਰ ਤਰ੍ਹਾਂ ਦੇ ਹੁੰਦੇ ਆ। ਹਾਂਜੀ। ਤੇ ਜਿਵੇਂ ਆਪਾਂ ਡਾਕਟਰ ਸਾਹਿਬ ਨੂੰ ਹੁਣ ਗਾਹਾਂ ਵੀ ਪੁੱਛਾਂਗੇ ਵੀ ਜਨਰਲੀ ਆਪਾਂ ਦੇਖਦੇ ਆ ਇੱਥੇ ਦੀ ਨਰਸਰੀ ਤੇ ਜਦੋਂ ਆਪਾਂ ਪੰਜਾਬ 'ਚ ਨਰਸਰੀ ਦੀ ਗੱਲ ਕਰਦੇ ਆ ਨਾ ਸਾਡੀ ਡੈਫੀਨੇਸ਼ਨ ਬੜੀ ਵੱਖਰੀ ਹੈ ਹਨਾ। ਤੇ ਜਿਹੜੀ ਨਰਸਰੀ ਆਪਾਂ ਇੱਥੇ ਦੇਖਦੇ ਆ ਡਾਕਟਰ ਸਾਹਿਬ ਉਸੇ ਨਰਸਰੀ 'ਚ ਕੰਮ ਕਰਦੇ ਆ ਉੱਥੇ, ਜਾਂ ਉਸੇ ਨਰਸਰੀ ਦੇ ਇੰਚਾਰਜ ਨੇ ਹਨਾ। ਪਰ ਜਿਹੜੀ ਆਪਣੀ ਡੈਫੀਨੇਸ਼ਨ ਉੱਥੇ ਨਰਸਰੀਆਂ ਦੀ ਹੋਰ ਆ,
ਜਦੋਂ ਆਪਾਂ ਆਮ ਦੇਖਦੇ ਹਾਂ ਸ਼ਹਿਰਾਂ 'ਚ ਜਿਹੜੀਆਂ ਛੋਟੀਆਂ ਨਰਸਰੀਆਂ ਹੁੰਦੀਆਂ ਹਨ। ਹੂੰ, ਡਾਕਟਰ ਸਾਹਿਬ ਇਹਦੇ ਤੇ ਵੀ ਥੋੜਾ ਇਹ ਥੋੜਾ ਜਿਹਾ ਚਾਨਣਾ ਪਾਓ, ਕੀ ਫਰਕ ਤੁਸੀਂ ਮਹਿਸੂਸ ਕੀਤਾ ਉੱਥੇ ਦੀ ਨਰਸਰੀ ਤੇ ਇੱਥੇ ਦੀਆਂ? ਇੱਕ ਇਹਦੇ ਵਿੱਚ ਇਹ ਜ਼ਰੂਰ ਦੱਸਿਓ ਵੀ ਜਿਹੜੀ ਆਮ ਅਸੀਂ ਨਰਸਰੀਆਂ ਦੇਖਦੇ ਹਾਂ ਉੱਥੇ ਵੀ ਉੱਥੇ ਫਲ ਬੂਟੇ ਵੇਚੀ ਜਾਂਦੇ ਨੇ ਹਨਾ, ਉਹ ਉੱਥੇ ਉਗਾਉਂਦੇ ਨਹੀਂ ਉਹ ਬੂਟਿਆਂ ਨੂੰ ਹਨਾ, ਕਿਤੋਂ ਹੋਰ ਲਿਆ ਕੇ ਗਾਹਾਂ ਦੀ ਰੀਟੇਲ ਕਰਦੇ ਆ, ਹਾਂ। ਬੇਸਿਕਲੀ ਰੀਟੇਲ ਸ਼ਾਪ ਬਣ ਤੇ ਗਈ। ਦੂਜਾ ਪ੍ਰਸ਼ਨ ਤੁਹਾਡੇ ਲਈ ਇਹ ਹੈ ਵੀ ਜਿਹੜੀ PAU ਦੀਆਂ ਕਿੰਨੀਆਂ ਹੋਰ ਨਰਸਰੀਆਂ ਨੇ ਤੇ ਕੀ ਸਪੈਸ਼ਲਿਟੀਆਂ ਨੇ ਉਹਨਾਂ ਨਰਸਰੀਆਂ ਦੀ? ਦੇਖੋ, ਇਹ ਜਿਹੜਾ ਤੁਸੀਂ ਸਵਾਲ ਕੀਤਾ ਵਾ ਬੜਾ ਢੁਕਵਾਂ ਸਵਾਲ ਹੈ, ਕਿਉਂਕਿ ਇਹ ਅਸੀਂ ਪੰਜਾਬ ਦੇ ਵਿੱਚ ਵੀ ਅਸੀਂ ਜਦੋਂ ਕਿਤੇ ਕੋਈ ਡਿਸਕਸ਼ਨ ਹੁੰਦੀ ਆ ਜਾਂ ਕਿਤੇ ਅਸੀਂ ਫਾਰਮਰਸ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤਾਂ ਅਸੀਂ ਸਭ ਤੋਂ ਪਹਿਲੀ ਗੱਲ ਹੀ ਇਹ ਕਹਿੰਦੇ ਆ ਕਿ ਤੁਸੀਂ ਜਦੋਂ ਬਾਗ ਲਾਉਣਾ ਜਾਂ ਕੋਈ ਚੀਜ਼ ਲਾਉਣੀ ਤਾਂ ਨਰਸਰੀ ਆਥੈਂਟਿਕ ਚਾਹੀਦੀ ਹੈ, ਚੰਗੀ ਨਰਸਰੀ ਚਾਹੀਦੀ ਆ। ਸੋ ਉਹਦੇ ਵਿੱਚ ਇਹ ਹੈ ਕਿ ਜਿਵੇਂ ਤੁਸੀਂ ਦੱਸਿਆ ਵੀ ਕੁਝ ਛੋਟੀਆਂ ਨਰਸਰੀਜ਼ ਆ, ਉਹ ਬੇਸਿਕਲੀ ਕਈ ਨਰਸਰੀ ਟ੍ਰੇਡਿੰਗ ਕਰਦੀਆਂ ਜੀ। ਉਹ ਇੱਕ ਥਾਂ ਤੋਂ ਬੂਟੇ ਲੈ ਕੇ ਤੇ ਅੱਗੇ ਵੇਚਦੀਆਂ ਨੇ, ਠੀਕ ਹੈ, ਉਹ ਛੋਟੇ ਸਕੇਲ ਤੇ ਕਰਦੀਆਂ ਨੇ, ਬਟ ਸਟਿਲ ਉਹਦੇ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸੋਰਸ ਕੀ ਹੈ, ਇਹਦਾ ਰੂਟ ਸਟਾਕ ਕੀ ਹੈ, ਇਹਦੀ ਵੈਰਾਈਟੀ ਕੀ ਹੈ। ਠੀਕ ਹੈ। ਸੋ ਉਹ ਇੱਕ ਆਪਾਂ ਕਹਿ ਦਈਏ ਕਿ ਇੱਕ ਆਥੈਂਟਿਕ ਚੀਜ਼ ਨਹੀਂ ਹੈਗੀ ਕਿ ਜਿਹੜੀ ਕੋਈ ਫਾਰਮਰ ਭਾਵੇਂ ਉਹਨੇ ਆਪਣੇ ਘਰੇਲੂ ਬਗੀਚੇ 'ਚ ਕਿਚਨ ਗਾਰਡਨ 'ਚ ਹੀ ਲਾਉਣਾ। ਠੀਕ ਹੈ। ਪਰ ਅਸੀਂ ਇਹ ਹਮੇਸ਼ਾ ਸਿਫਾਰਿਸ਼ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਫਲਦਾਰ ਬੂਟਾ ਖਰੀਦਣਾ ਤਾਂ ਤੁਸੀਂ ਇੱਕ ਚੰਗੀ ਨਰਸਰੀ, ਮਿਆਰੀ ਨਰਸਰੀ ਤੋਂ ਖਰੀਦਣਾ। ਵੇਖੋ, ਇਹ ਜਿਹੜਾ ਫਲਦਾਰ ਬੂਟਾ ਲਾਉਣਾ ਇਹਨੇ ਬੜੇ ਲੰਬੇ ਸਮੇਂ ਚੱਲਣਾ। ਇਹ ਤੇ ਹੈ ਨਹੀਂ ਆ ਕਿ 6 ਮਹੀਨਿਆਂ ਬਾਅਦ ਸਾਨੂੰ ਪਤਾ ਲੱਗ ਜਾਣਾ ਜਿਵੇਂ ਕੀ ਚੀਜ਼ ਅਸੀਂ ਲਾਈ ਤੇ ਕੀ ਅਸੀਂ ਉਸ ਤੋਂ ਬਾਅਦ ਉਹਦਾ ਹਾਰਵੈਸਟ ਕਰ ਲਿਆ ਜਾਂ ਵੱਢ ਲਿਆ। ਸਾਨੂੰ ਚੌਥੇ ਪੰਜਵੇਂ ਸਾਲ ਜਾ ਕੇ ਪਤਾ ਲੱਗਦਾ ਵਾ ਵੀ ਉਹ ਚੀਜ਼ ਦੀ ਕਿਸਮ ਕੀ ਹੈ, ਕੁਆਲਿਟੀ ਕੀ ਹੈ, ਕਿੰਨੀ ਕੁ ਨਰੋਈ ਚੀਜ਼ ਸੀ ਜਿਹੜੀ ਆਪਾਂ ਲਾਈ ਹੈ। ਸੋ ਜਦੋਂ ਵੀ ਅਸੀਂ ਬੂਟਿਆਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਪੰਜਾਬ ਖੇਤੀਬਾੜੀ ਜਿਹੜੀ ਯੂਨੀਵਰਸਿਟੀ ਆ ਉਹਦੀਆਂ ਜਿਹੜੀਆਂ ਨਰਸਰੀਆਂ ਉਹਨਾਂ ਨੂੰ ਤਰਜੀਹ ਦਿੱਤੀ ਜਾਵੇ, ਜਾਂ ਫਿਰ ਜਿਹੜਾ ਸਾਡਾ ਬਾਗਬਾਨੀ ਮਹਿਕਮਾ ਵਾ ਉਹਨਾਂ ਦੀਆਂ ਵੱਖਰੀਆਂ ਨਰਸਰੀਆਂ ਨੇ, ਉੱਥੋਂ ਤੁਸੀਂ ਜਿਹੜੇ ਆ ਬੂਟੇ ਲੈ ਸਕਦੇ ਹੋ। ਇਸ ਤੋਂ ਇਲਾਵਾ ਜਿਹੜੀ ਪ੍ਰਾਈਵੇਟ ਦੇ ਵਿੱਚ ਕੁਝ ਐਕਰੀਡੇਟਡ ਨਰਸਰੀਜ਼ ਵੀ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਮਾਨਤਾ ਮਿਲੀਆਂ ਹੋਈ ਨਰਸਰੀਜ਼ ਨੇ ਉਹਨਾਂ ਵਾ। ਬਟ ਤੁਸੀਂ ਸਭ ਤੋਂ ਜ਼ਿਆਦਾ ਜਿਹੜੀ ਪਹਿਲ ਆ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਫਿਰ ਉਸ ਤੋਂ ਬਾਅਦ ਜਿਹੜਾ ਸਾਡਾ ਸਰਕਾਰੀ ਹਾਰਟੀਕਲਚਰ ਡਿਪਾਰਟਮੈਂਟ ਉਹਨਾਂ ਦੀਆਂ ਨਰਸਰੀਜ਼ ਨੂੰ ਦਿਓ। ਸੋ ਕਿੱਥੇ ਨੇ ਇਹ ਜਿਹੜੀਆਂ ਨਰਸਰੀਜ਼? ਜਦੋਂ ਅਸੀਂ ਜਦੋਂ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਜੀ, ਤਾਂ ਸਾਡੀ ਸਭ ਤੋਂ ਵੱਡੀ ਨਰਸਰੀ ਜਿਹੜੀ ਹੈਗੀ ਉਹ ਲੁਧਿਆਣੇ ਸਾਡੇ ਮੇਨ PAU ਕੈਂਪਸ ਦੇ ਵਿੱਚ ਹੈ। ਠੀਕ ਹੈ। ਉੱਥੇ ਤੁਹਾਨੂੰ ਤਕਰੀਬਨ ਹਰ ਪ੍ਰਕਾਰ ਦੇ ਜਿਹੜੇ ਫਲਦਾਰ ਬੂਟੇ ਆ ਉਹ ਉਪਲਬਧ ਹੋ ਜਾਣਗੇ ਜੀ। ਠੀਕ ਹੈ। ਜਿਵੇਂ ਸਦਾਬਹਾਰ ਬੂਟਿਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਫਰਵਰੀ ਮਾਰਚ ਦੇ ਵਿੱਚ ਜਿਵੇਂ ਹੁਣ ਉਪਲਬਧ ਸੀ, ਤੇ ਸਭ ਤੋਂ ਢੁਕਵਾਂ ਸਮਾਂ ਜਿਹੜਾ ਉਹ ਬਰਸਾਤਾਂ ਦਾ ਆ ਰਿਹਾ। ਉਸ ਤੋਂ ਬਾਅਦ ਜੁਲਾਈ ਤੋਂ ਬਾਅਦ ਅਗਸਤ ਸਤੰਬਰ ਦੇ ਵਿੱਚ ਸਭ ਤੋਂ ਢੁਕਵਾਂ ਸਮਾਂ ਹੁੰਦਾ ਵਾ। 15 ਅਕਤੂਬਰ ਤੱਕ ਤੁਸੀਂ ਸਦਾਬਹਾਰ ਬੂਟੇ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਨ ਕੈਂਪਸ ਤੋਂ ਲੈ ਸਕਦੇ ਹੋ। ਤੇ ਜਿਹੜੇ ਸਾਡੇ ਦੂਸਰੇ ਡੈਸੀਡੂਅਸ ਪਲਾਂਟਸ ਆ ਜਿਹੜੇ ਆਪਾਂ ਸਿੱਥਲ ਅਵਸਥਾ ਦੇ ਵਿੱਚ ਦਿੰਦੇ ਆ, ਉਹ ਅਸੀਂ ਜਨਵਰੀ ਦੇ ਵਿੱਚ ਸੇਲ ਕਰਦੇ ਹਾਂ। ਠੀਕ ਹੈ। ਇਹ ਸਾਡੀ ਸਭ ਤੋਂ ਮੇਨ ਨਰਸਰੀ ਆ ਲੁਧਿਆਣੇ ਦੀ ਜੀ। ਉਸ ਤੋਂ ਬਾਅਦ ਜੇ ਅਸੀਂ ਨਿੰਬੂ ਜਾਤੀ, ਕਿਉਂਕਿ ਨਿੰਬੂ ਜਾਤੀ ਦੇ ਬਾਗ ਜਿਹੜੇ ਆ ਉਹ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਲੱਗਦੇ ਨੇ। ਸੋ ਜਦੋਂ ਆਪਾਂ ਨਿੰਬੂ ਜਾਤੀ ਦੀ ਗੱਲ ਕਰਦੇ ਹਾਂ ਤਾਂ ਲੁਧਿਆਣੇ ਤੋਂ ਇਲਾਵਾ ਸਾਡੇ ਅਬੋਹਰ ਨਰਸਰੀ ਆ, ਫਿਰ ਉਸ ਦੀ ਸਾਡੇ ਜੱਲੋਵਾਲ ਨਰਸਰੀ ਆ। ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਅੰਬਾਂ ਦੀ ਗੱਲ ਕਰੀਏ ਤਾਂ ਅੰਬਾਂ ਦੀ ਸਾਡੀ ਜਿਹੜੀ ਗੁਰਦਾਸਪੁਰ ਅਤੇ ਦਸੂਹੇ ਜਿਹੜਾ ਗੰਗੀਆਂ ਸਾਡਾ ਸਟੇਸ਼ਨ ਹੈ ਉੱਥੋਂ ਅੰਬ ਤੇ ਲੀਚੀ ਦੀ ਨਰਸਰੀ ਮਿਲਦੀ ਹੈ। ਠੀਕ ਹੈ। ਅਮਰੂਦਾਂ ਦੀ ਬੇਰ ਦੀ ਗੱਲ ਕਰੀਏ ਤਾਂ ਬਹਾਦਰਗੜ੍ਹ ਪਟਿਆਲੇ ਸਾਡੇ ਉੱਥੋਂ ਇਹ ਨਰਸਰੀ ਮਿਲਦੀ ਹੈ। ਠੀਕ ਹੈ, ਉੱਥੋਂ ਪਲਾਂਟਸ ਮਿਲਦੇ ਆ। ਸੋ ਇਹਨਾਂ ਵੱਖਰੀਆਂ ਥਾਵਾਂ ਦੇ ਉੱਪਰ ਫਰੂਟ ਰਿਸਰਚ ਸਟੇਸ਼ਨ ਜਿਵੇਂ ਸਾਡੇ 3 ਨੇ, ਜੱਲੋਵਾਲ ਆ, ਬਹਾਦਰਗੜ੍ਹ ਆ ਤੇ ਗੰਗੀਆਂ ਨੇ। ਤੇ ਉਸ ਤੋਂ ਇਲਾਵਾ ਸਾਡੇ ਰੀਜਨਲ ਰਿਸਰਚ ਸਟੇਸ਼ਨ ਨੇ ਜਿਵੇਂ ਅਬੋਹਰ ਹੋ ਗਿਆ, ਫਿਰ ਸਾਡਾ ਬਠਿੰਡਾ ਹੋ ਗਿਆ, ਗੁਰਦਾਸਪੁਰ ਹੋ ਗਿਆ। ਇਹਨਾਂ ਥਾਵਾਂ ਦੇ ਉੱਪਰ ਸਾਡੇ ਫਲਦਾਰ ਬੂਟਿਆਂ ਦੀਆਂ ਨਰਸਰੀਆਂ ਨੇ ਜਿੱਥੋਂ ਕਿ ਬੂਟੇ ਉਪਲਬਧ ਹੋ ਸਕਦੇ ਆ। ਠੀਕ ਹੈ। ਅੱਛਾ ਡਾਕਟਰ ਸਾਹਿਬ, ਹੁਣ ਜਦੋਂ ਤੁਸੀਂ ਨਰਸਰੀ ਦੇ ਆਪਾਂ ਗੱਲ ਕਰਦੇ ਹਾਂ, ਨਰਸਰੀ ਦੇ ਆਪਰੇਸ਼ਨਸ ਦੀ ਥੋੜ੍ਹੀ ਇੱਥੇ ਗੱਲ ਕਰਦੇ ਹਾਂ। ਹੁਣ ਜਦੋਂ ਤੁਸੀਂ ਇੱਥੇ ਫਰੈਜ਼ਨੋ ਸਟੇਟ ਦੀ ਨਰਸਰੀ ਦੇ ਵਿੱਚ ਜਾ ਕੇ ਆਏ ਆ, ਜਿਹੜੀ ਦੂਸਰੀ ਨਰਸਰੀ ਦੀ ਗੱਲ ਕੀਤੀ ਆ, ਤੇ ਉੱਥੇ ਜਿਹੜੀ ਤੁਸੀਂ ਆਪ ਜਿੱਥੇ ਇਹ ਕੰਮ ਕਰ ਰਹੇ ਆ, ਇਹ ਸਾਰਾ ਕੁਝ ਕਰ ਰਹੇ ਆ, ਆਪਰੇਸ਼ਨਸ ਦੇ ਵਿੱਚ ਕੀ ਜ਼ਿਆਦਾ ਤੁਹਾਨੂੰ ਕੋਈ ਫਰਕ ਪਤਾ ਲੱਗ ਰਿਹਾ, ਕੁਝ ਮਹਿਸੂਸ ਹੋ ਰਿਹਾ ਆ ਵੀ ਉੱਥੇ ਕਿੱਦਾਂ ਆ ਤੇ ਇੱਥੇ ਕਿੱਦਾਂ ਆ, ਤੇ ਕਿਹੜੀ ਚੀਜ਼ ਜਿਹੜੀ ਇਸ ਦੇ ਵਿੱਚ ਜ਼ਿਆਦਾ ਸਿੱਖਣ ਵਾਲੀ ਰਹੀ ਆ? ਵੇਖੋ, ਜਿਹੜਾ ਵਪਾਰਕ ਪੱਧਰ ਦੇ ਉੱਤੇ ਜਾਂ ਕਮਰਸ਼ੀਅਲ ਸਕੇਲ ਦੇ ਉੱਪਰ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਹੈ ਵਰਚੁਅਲ ਨਰਸਰੀ ਜਿਹੜੀ ਆ ਇਹ ਜਾਂ ਜਿਹਦੇ ਅੱਗੇ ਸੇਰਾ ਗੋਲ ਜਾਣਾ, ਇਹ ਵੱਡੀਆਂ ਨਰਸਰੀਜ਼ ਨੇ। ਜਿਹੜੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਆ ਉਹਦਾ ਸਕੇਲ ਥੋੜਾ ਹੈਗਾ ਜਿਹੜਾ ਵੀ ਜ਼ਿਆਦਾ ਇਹਨਾਂ ਦਾ ਸਕੇਲ ਵੱਡਾ ਵਾ ਨਰਸਰੀਜ਼ ਦਾ। ਉਹ ਰਿਸਰਚ ਜ਼ਿਆਦਾ ਆ, ਉਹ ਫਿਰ ਕਮਰਸ਼ੀਅਲ ਥੋੜਾ ਸਟੂਡੈਂਟਸ ਜਿਹੜੇ ਉਹ ਆਪਣੇ ਲੈਵਲ ਤੇ ਪ੍ਰੋਡਿਊਸ ਕਰਦੇ। ਸੋ ਟੀਚਰਸ ਵੀ ਉਹਨਾਂ ਨੂੰ ਨਾਲ ਐਡਵਾਈਸ ਕਰਕੇ। ਸੋ ਜਦੋਂ ਅਸੀਂ ਇਹਨਾਂ ਕਮਰਸ਼ੀਅਲ ਨਰਸਰੀਜ਼ ਦੀ ਗੱਲ ਕਰਦੇ ਹਾਂ ਤਾਂ ਇਹਦੇ ਨਾਲ ਫਿਰ ਅਸੀਂ ਆਪਣੀਆਂ ਨਰਸਰੀਜ਼ ਨੂੰ ਕੰਪੇਅਰ ਕਰਦੇ ਹਾਂ, ਕਿਉਂਕਿ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ ਸਾਡੀ PAU ਆ, ਉਹ ਇੰਡਸਟਰੀਅਲ ਬੇਸਿਸ ਤੇ ਜਾਂ ਕਮਰਸ਼ੀਅਲ ਬੇਸਿਸ ਤੇ ਫਾਰਮਰਸ ਨੂੰ ਬੂਟੇ ਪ੍ਰੋਵਾਈਡ ਕਰਦੀ ਹੈ ਜੋ ਇੱਥੇ ਵੱਡੀਆਂ ਪ੍ਰਾਈਵੇਟ ਨਰਸਰੀ ਕਰ ਰਹੀ ਹੈ।
ਠੀਕ ਹੈ। ਸੋ ਜਦੋਂ ਅਸੀਂ ਐਕਟੀਵਿਟੀਜ਼ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਜਾਂ ਮਤਲਬ ਜਿਹੜੀਆਂ ਵੀ ਇੱਥੇ ਆਪਾਂ ਮਤਲਬ ਡਿਫਰੈਂਟ ਆਪਰੇਸ਼ਨਸ ਇੱਥੇ ਕੀਤੇ ਜਾਂਦੇ ਆ, ਇਹ ਦੇਖੋ ਬੇਸਿਕ ਆਪਰੇਸ਼ਨ ਆਲਮੋਸਟ ਜਿਹੜੇ ਆ ਉਹ ਸੇਮ ਹੁੰਦੇ ਆ। ਸਿਮਿਲਰ ਹਾਂ, ਠੀਕ ਹੈ। ਬਿਕਾਜ਼ ਜਿਵੇਂ ਬਡਿੰਗ ਕਰਨੀ, ਗ੍ਰਾਫਟਿੰਗ ਕਰਨੀ, ਪਲਾਂਟਸ ਨੂੰ ਕੰਟੇਨਰਾਈਜ਼ ਕਰਨਾ, ਠੀਕ ਹੈ, ਰੂਟ ਸਟਾਕ ਦਾ ਆਪਾਂ ਸਿਲੈਕਸ਼ਨ ਕਰਨੀ, ਫਿਰ ਜਿਹੜੇ ਮਦਰ ਬਲੌਕਸ ਨੂੰ ਅਸੀਂ ਮੇਨਟੇਨ ਕਰਨਾ, ਜਿਹੜੇ ਮਾਂ ਬੂਟੇ ਹੁੰਦੇ ਆ, ਹਾਂਜੀ ਫਿਰ ਅਸੀਂ ਜਿਹੜਾ ਸੀਡ ਗਾਰਡਨ ਆ, ਸੀਡ ਗਾਰਡਨ ਹੁੰਦਾ ਜਿਹੜਾ ਰੂਟ ਸਟਾਕ ਬਲੌਕ ਹੁੰਦਾ ਜਿੱਥੋਂ ਅਸੀਂ ਬੀਜ ਲੈ ਕੇ ਤੇ ਜੜ ਮੁੱਢ ਨੂੰ ਤਿਆਰ ਕਰਨਾ, ਠੀਕ ਹੈ, ਜੜ ਮੁੱਢ ਜਾਂ ਰੂਟ ਸਟਾਕ ਨੂੰ ਤਿਆਰ ਕਰਨਾ, ਉਹ ਜਿਹੜੀਆਂ ਚੀਜ਼ਾਂ ਨੇ ਉਹ ਜਿਹੜੀਆਂ ਬੇਸਿਕ ਆਪਰੇਸ਼ਨ ਆ ਉਹ ਤਕਰੀਬਨ ਸੇਮ ਹੁੰਦੇ ਆ। ਬਟ ਫਰਕ ਸਿਰਫ ਇੰਨਾ ਹੈ ਕਿ ਇੱਥੇ ਲੇਬਰ ਮਹਿੰਗੀ ਹੋਣ ਕਰਕੇ ਕੁਝ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਮੈਕਨਾਈਜ਼ਡ ਆ, ਕਿਉਂਕਿ ਜਿਸ ਤਰੀਕੇ ਦੇ ਨਾਲ ਜੇ ਆਪਾਂ ਵੇਖੀਏ ਤਾਂ ਮੈਨੂੰ ਲੱਗਦਾ ਵਾ ਵੀ ਜਿਵੇਂ ਅਸੀਂ ਉੱਥੇ ਅਫੋਰਡ ਕਰ ਲੈਂਦੇ ਆ ਲੇਬਰ ਤੋਂ ਜ਼ਿਆਦਾ ਕੰਮ ਲੈਣਾ, ਇੱਥੇ ਥੋੜਾ ਮੁਸ਼ਕਿਲ ਹੈ ਇਹਨਾਂ ਦੀ, ਔਖਾ ਹੈ ਜੋ ਅਸੀਂ ਇੱਥੇ ਮੈਨੇਜਰ ਦਾ ਮਹਿੰਗਾ ਨਰਸਰੀ ਪੈਂਦਾ ਮੈਨੇਜਰ ਹੈ। ਨਾਲ ਡਿਸਕਸ ਹੋਇਆ, ਉਹਦੇ ਕਰਕੇ ਇਹਨਾਂ ਕੁਝ ਆਪਰੇਸ਼ਨਸ ਨੂੰ ਸਾਡੇ ਤੋਂ ਜ਼ਿਆਦਾ ਮੈਕਨਾਈਜ਼ ਕੀਤਾ ਹੋਇਆ। ਦੂਸਰਾ ਸਕੇਲ ਹੈ, ਕਿਉਂਕਿ ਇੱਥੇ ਪਲਾਂਟੇਸ਼ਨ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਇਹ ਤੇ ਹੈ ਹੀ ਹੱਬ ਆ ਫਰੂਟਸ ਦਾ, ਸੋ ਇੱਥੇ ਪਲਾਂਟੇਸ਼ਨ ਜ਼ਿਆਦਾ ਹੋਣ ਕਰਕੇ ਜਿਹੜੀ ਪ੍ਰੋਡਕਸ਼ਨ ਹੈ, ਜਿਹੜਾ ਸਕੇਲ ਹੈ ਪ੍ਰੋਡਕਸ਼ਨ ਦਾ, ਉਹ ਥੋੜਾ ਜ਼ਿਆਦਾ ਹੈ ਜੀ ਸਾਡੇ। ਆਪਣੇ ਉੱਥੇ ਪੰਜਾਬ ਦੇ ਵਿੱਚ ਕਿੰਨਾ ਰਕਬਾ ਜਿਹੜਾ ਆ ਸਿਟਰਸ ਦੇ ਹੇਠਾਂ ਆ? ਦੇਖੋ ਸਿਟਰਸ ਦੇ ਕੋਲ ਤਕਰੀਬਨ ਆਪਾਂ ਜੇ ਗੱਲ ਕਰੀਏ ਜਾਂ 53-54 ਹਜ਼ਾਰ ਹੈਕਟੇਅਰ ਦੇ ਕੋਲ ਜਿਹੜਾ ਰਕਬਾ ਕਵਰ ਹੋ ਰਿਹਾ ਜੀ ਸਾਡੇ ਕੋਲ, ਜਿਹਦੇ ਵਿੱਚ ਕਿ ਵੱਖਰੀਆਂ ਵੱਖਰੀਆਂ ਜਿਹੜੀਆਂ ਨਿੰਬੂ ਜਾਤੀ ਦੀਆਂ ਕਿਸਮਾਂ ਨੇ, ਜਿਹਦੇ ਵਿੱਚ ਜ਼ਿਆਦਾਤਰ ਸੰਤਰੇ ਜਿਹੜੇ ਨੇ ਉਹ ਲੱਗਦੇ ਨੇ। ਠੀਕ ਹੈ। ਉਹਦੇ ਵਿੱਚ ਮੇਜਰ ਜਿਹੜਾ ਏਰੀਆ ਵਾ ਉਹ ਕਿੰਨੂ ਨਾਲ ਕਵਰ ਹੋਇਆ ਹੈ। ਠੀਕ ਹੈ। ਠੀਕ ਹੈ, ਜ਼ਿਆਦਾ ਜਿਹੜਾ ਸਾਡੇ ਉੱਥੇ ਜਿਹੜੀ ਕਿਸਮ ਲੱਗਦੀ ਆ ਉਹ ਕਿੰਨੂ ਆ ਜੀ, ਕਿੰਨੂ ਜਿਹੜੀ ਲੱਗਦੀ। ਸੰਤਰੇ ਦੀ ਇੱਕ ਕਿਸਮ ਹੈ, ਬੇਸਿਕਲੀ ਉਹ ਹਾਈਬ੍ਰਿਡ ਆ ਬਟ ਉਹ ਕਰੈਕਟਰ ਉਹਦੇ ਸੰਤਰੇ ਦੇ ਆ। ਠੀਕ ਹੈ। ਉਸ ਤੋਂ ਇਲਾਵਾ ਸਾਡੇ ਕੋਲ ਹੋਰ ਕਿਸਮਾਂ ਨੇ, ਜਿਵੇਂ ਡੇਜ਼ੀ ਹੈ, ਫਿਰ ਡਬਲਿਊ ਮਾਰਕਟ ਹੈ। ਹੁਣ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਆਪ ਇੱਕ ਇਵੋਲਵ ਕੀਤੀ, ਇਜਾਦ ਕੀਤੀ ਹੋਈ ਕਿਸਮ ਹੈ, ਉਹਨੂੰ ਅਸੀਂ PAU ਕਿੰਨੂ 1 ਕਹਿੰਦੇ ਆ ਜੀ। ਅੱਛਾ ਠੀਕ ਹੈ। ਕਿਉਂਕਿ ਜਿਹੜਾ ਸਾਡਾ ਪੁਰਾਣਾ ਕਿੰਨੂ ਜਿਹੜੀ ਵੈਰਾਈਟੀ ਸੀ ਉਹਦੇ ਵਿੱਚ ਜਿਹੜਾ ਬੀ ਸੀ ਉਹ ਬੀ ਦੀ ਮਾਤਰਾ ਕਾਫੀ ਜ਼ਿਆਦਾ ਸੀ। ਓਕੇ। ਸੋ ਹੁਣ ਜਿਹੜਾ ਅਸੀਂ PAU ਕਿੰਨੂ 1 ਇਜਾਦ ਕੀਤਾ ਵਾ, ਇਹਨੂੰ ਅਸੀਂ ਸੀਡਲੈਸ ਕਿੰਨੂ ਵੀ ਕਹਿ ਦਿੰਦੇ ਆ, ਬਿਕੋਜ਼ ਇਹਦੇ ਵਿੱਚ ਜਿਹੜੀ ਬੀਜ ਦੀ ਮਾਤਰਾ ਵਾ ਉਹ ਤਕਰੀਬਨ ਨਿਲ ਤੋਂ ਲੈ ਕੇ ਤਕਰੀਬਨ 7-8 ਤੱਕ ਜਾਂਦੀ ਹੈ, ਬਹੁਤ ਘੱਟ ਹੈ ਜੀ ਬੀਜ ਦੀ ਮਾਤਰਾ। ਠੀਕ ਹੈ। ਸੋ ਇਹ ਮੇਨਲੀ ਜਿਹੜੇ ਕਿੰਨੂ ਦੇ ਅੰਡਰ ਏਰੀਆ, ਉਸ ਤੋਂ ਇਲਾਵਾ ਇਹ ਸੰਤਰੇ ਦੀਆਂ ਕਿਸਮਾਂ ਨੇ, ਫਿਰ ਕੁਝ ਮਾਲਟੇ ਦੀਆਂ ਕਿਸਮਾਂ ਨੇ, ਜਿਵੇਂ ਜਾਫਾ ਵਾ, ਬਲੱਡ ਰੈਡ ਆ, ਫਿਰ ਅਰਲੀ ਗੋਲਡ ਨਵੀਂ ਕਿਸਮ ਆਈ ਆ, ਹੁਣ ਵੈਨਜ਼ੀਲੀਆ ਨਵੀਂ ਰਿਕਮੈਂਡ ਹੋਈ ਆ, ਇਹਨਾਂ ਦੇ ਥੱਲੇ ਰਕਬਾ ਵਾ। ਕੁਝ ਥਾਵਾਂ ਦੇ ਉੱਪਰ ਸਕੈਟਰਡ ਜਾਂ ਅਸੀਂ ਜੇ ਨਿੰਬੂ ਜਾਂ ਗ੍ਰੇਪ ਫਰੂਟ ਹੈ ਉਹਨਾਂ ਦੇ ਅੰਦਰ ਛੋਟੇ ਛੋਟੇ ਪੈਚਸ ਜਿਹੜੇ ਉਹ ਵੀ ਕਵਰ ਕਰਦੇ ਆ। ਅੱਛਾ ਸੌਰੀ, ਹਾਂਜੀ ਡਾਕਟਰ ਸਾਹਿਬ, ਜਿਹੜਾ ਤੁਸੀਂ ਕਿੰਨੂ ਕਹਿੰਦੇ ਆ, ਹਾਂਜੀ ਹਾਂਜੀ, ਕਿੰਨੂ ਨੂੰ ਮਤਲਬ ਇੱਥੇ ਕਿੰਨੂ ਲੱਗਦਾ, ਇਹ ਕੀ ਫਰਕ ਆ ਕਿੰਨੂ ਦਾ ਤੇ ਜਿਹੜੇ ਇੱਥੇ ਮੈਂਡਰਿਨ ਸਾਡੇ ਕੋਲ ਲੱਗਦੇ? ਦੇਖੋ ਕਿੰਨੂ ਜਿਹੜਾ ਹੈ ਉਹ ਬੜਾ ਆਕਰਸ਼ਕ ਵੈਰਾਈਟੀ ਹੈ, ਬਟ ਉਹਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਸੀਡ ਦੀ, ਇੱਥੇ ਹੁਣ ਤੁਸੀਂ ਜ਼ਿਆਦਾ ਜਿਹੜੀ ਮੈਂ ਦੇਖਿਆ ਸਭ ਤੋਂ ਵੱਧ ਟੈਂਗੋ ਵੈਰਾਈਟੀ ਇਸ ਵੇਲੇ ਪ੍ਰਮੋਟ ਹੋ ਰਹੀ ਹੈ, ਟੈਂਗੋ ਸਭ ਤੋਂ ਜ਼ਿਆਦਾ ਲੱਗ ਰਹੀ ਹੈ। ਟੈਂਗੋ ਆਲਮੋਸਟ ਸੀਡਲੈਸ ਹੀ ਹੈ ਜੀ, ਠੀਕ ਹੈ। ਸੋ ਈਜ਼ੀ ਟੂ ਪੀਲ ਹੈ, ਕਿੰਨੂ ਵੀ ਈਜ਼ੀ ਟੂ ਪੀਲ ਹੈ, ਬਟ ਜਿਹੜੇ ਦੋ ਮੇਜਰ ਫਰਕ ਨੇ ਮੈਨੂੰ ਇੱਥੋਂ ਦੀ ਕਿਸਮ ਦੇ ਤੇ ਉੱਥੋਂ ਦੇ ਲੱਗੇ ਆ, ਉਹ ਹੈਗਾ ਹੈ ਕਿ ਇੱਕ ਸੀਡ ਨੰਬਰ, ਦੂਸਰਾ ਸਾਈਜ਼। ਕਿੰਨੂ ਦਾ ਸਾਈਜ਼ ਥੋੜਾ ਜਿਹਾ ਟੈਂਗੋ ਨੂੰ ਕੰਪੈਰੀਟਿਵਲੀ ਥੋੜਾ ਜਿਹਾ ਵੱਡਾ ਹੈ ਜੀ। ਅੱਛਾ ਹਾਂਜੀ ਠੀਕ। ਅੱਛਾ ਅਰਸ਼ਦੀਪ ਸਿੰਘ, ਇੱਥੇ ਕਿੰਨਾ ਰਕਬਾ ਆ ਕੈਲੀਫੋਰਨੀਆ ਸਿਟਰਸ ਪਲਾਂਟੇਸ਼ਨ ਦਾ? ਕੈਲੀਫੋਰਨੀਆ ਦਾ ਰਕਬਾ ਤਾਂ ਹੁਣ ਦੇਖੋ ਮੈਨੂੰ ਯਾਦ ਨਹੀਂ, ਪਰ ਉਹ ਮੈਨੂੰ ਪਤਾ ਵੀ ਇਹ 5ਵੀਂ ਸਾਡੀ ਸਭ ਤੋਂ ਵੱਡੀ ਕ੍ਰੌਪ ਆ ਕੈਲੀਫੋਰਨੀਆ ਦੀ, ਸਿਟਰਸ ਦੀ, ਹੈ ਨਾ। ਤੇ ਜਿਹੜਾ ਸਾਡੇ ਕੋਲੇ ਮੈਂ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੈ ਨਾ, ਡਬਲਿਊ ਮਾਰਕਟ ਆ, ਉੱਥੇ ਜਿੰਨੀਆਂ ਕਿ ਵੀ ਵੈਰਾਈਟੀਆਂ ਦੇਖੀਆਂ ਜਾਂਦੀਆਂ ਨਾ ਉਹ ਸਿਮਿਲਰ ਹੀ ਆ, ਹੈ ਨਾ ਤਕਰੀਬਨ। ਹਾਂ, ਤੇ ਕੁਛ ਕੁ ਉੱਥੇ ਦੇ ਵੈਦਰ ਦੇ ਹਿਸਾਬ ਨਾਲ ਕੋਰਸ ਚੀਜ਼ਾਂ ਚੇਂਜਸ ਹੋਣਗੀਆਂ। ਜਿਹੜੇ ਰੂਟ ਸਟਾਕ ਦੀ ਵੀ ਆਪਾਂ ਗੱਲ ਕਰਦੇ ਆ, ਤੇ ਉਹ ਵੀ ਜਿੰਨੀ ਕਿ ਡਾਕਟਰ ਸਾਹਿਬ ਨਾਲ ਗੱਲਬਾਤ ਹੋਈ ਆ, ਆਪਾਂ ਰੂਟ ਸਟਾਕ ਕਾਫੀ ਸ਼ੇਅਰ ਕਰਦੇ ਆ, ਹੈ ਨਾ। ਡਾਕਟਰ ਸਾਹਿਬ ਇਹਦੇ ਬਾਰੇ ਵੀ ਥੋੜਾ ਜਿਹਾ ਸਾਨੂੰ ਦੱਸੋ ਵੀ ਉੱਥੇ ਕਿਹੜੇ ਰੂਟ ਸਟਾਕ ਜ਼ਿਆਦਾ ਲੱਗਦੇ ਆ ਤੇ ਉਹਨਾਂ ਦੇ ਲੱਗਣ ਦੇ ਕਾਰਨ ਕੀ ਹੈ? ਮਿੱਟੀ ਕਰਕੇ ਆ ਜਾਂ ਮੌਸਮ ਕਰਕੇ? ਹਾਂਜੀ, ਸਾਡੇ ਜਿਹੜੇ ਨਿੰਬੂ ਜਾਤੀ ਵਿੱਚ ਸਭ ਤੋਂ ਜਿਹੜਾ ਜ਼ਿਆਦਾ ਵਰਤਿਆ ਜਾਣ ਵਾਲਾ ਰੂਟ ਸਟਾਕ ਹੈ ਜੀ, ਉਹ ਹੈਗਾ ਰਫ ਲੈਮਨ, ਜਿਹਨੂੰ ਆਪਾਂ ਖੱਟੀ ਵੀ ਕਹਿ ਦਿੰਦੇ ਆ, ਜੱਟੀ ਖੱਟੀ ਵੀ ਕਹਿ ਦਿੰਦੇ ਆ, ਠੀਕ ਹੈ, ਸਿਟਰਸ ਜੰਬੀਰੀ ਆ। ਉਹ ਜਿਹੜਾ ਰਫ ਲੈਮਨ ਹੈ ਉਹਦਾ ਕਾਰਨ ਲੱਗਣ ਦਾ ਇਹ ਹੈ ਕਿ ਉਹਦੇ ਵਿੱਚ ਜਿਹੜਾ ਬੂਟੇ ਦਾ ਵਾਧਾ ਉਹ ਬਹੁਤ ਸੋਹਣਾ ਹੁੰਦਾ ਹੈ, ਠੀਕ ਹੈ। ਦੂਸਰਾ ਉਹ ਰੂਟ ਸਿਸਟਮ ਉਹਦਾ ਕਾਫੀ ਜ਼ਿਆਦਾ ਐਕਸਟੈਂਸਿਵ ਹੈ ਕਿ ਡਰਾਟ ਟੋਲਰੈਂਟ ਵੀ ਆਪਾਂ ਕਹਿ ਦਿੰਦੇ ਹਾਂ ਉਹਨੂੰ, ਠੀਕ ਹੈ। ਸੋ ਉਹਦੇ ਉੱਪਰ ਜਿਹੜਾ ਵਾ ਫਲ ਵੀ ਜ਼ਿਆਦਾ ਹੁੰਦਾ ਵਾ, ਬੂਟੇ ਦਾ ਆਕਾਰ ਵੀ ਬਹੁਤ ਸੋਹਣਾ ਬਣਦਾ ਵਾ। ਸੋ ਕਈ ਤਰੀਕੇ ਦੇ ਜਿਹੜੇ ਰੂਟ ਸਟਾਕ ਆ ਉੱਥੇ ਜਿਹੜੇ ਆ ਟੈਸਟ ਕੀਤੇ ਗਏ ਆ, ਬਟ ਰਫ ਲੈਮਨ ਹਮੇਸ਼ਾ ਹੀ ਜਿਹੜਾ ਵਾ ਉਹਨਾਂ 'ਚੋਂ ਅਵਲ ਆਉਂਦਾ ਰਿਹਾ ਵਾ, ਪਲਾਂਟ ਦੀ ਪ੍ਰੋਡਕਸ਼ਨ ਦੇ ਹਿਸਾਬ ਨਾਲ, ਫਰੂਟ ਦੀ ਝਾੜ ਦੇ ਹਿਸਾਬ ਨਾਲ, ਇਹਨਾਂ ਚੀਜ਼ਾਂ ਕਰਕੇ ਰਫ ਲੈਮਨ ਦੇ ਜਿਹੜੇ ਥੱਲੇ ਰਕਬਾ ਵਾ ਉਹ ਸਭ ਤੋਂ ਜ਼ਿਆਦਾ ਜੀ। ਅੱਛਾ ਅਰਸ਼, ਤੁਸੀਂ ਇੱਥੇ ਇਹ ਵਾਲਾ ਰੂਟ ਸਟਾਕ ਸੁਣਿਆ ਜਾਂ ਕਦੀ ਦੇਖਿਆ ਵੀ ਰਫ ਲੈਮਨ ਇੱਥੇ ਵੀ ਲੱਗਦਾ ਹੈ? ਨਹੀਂ, ਸਾਡੇ ਕੋਲ ਜਿਹੜਾ ਇੱਥੇ ਜਿਸ ਏਰੀਆ 'ਚ ਆਪਾਂ ਬੈਠੇ ਇੱਥੇ ਕਰੀਜ਼ੋ ਜ਼ਿਆਦਾ ਰੂਟ। ਤੇ ਕਰੀਜ਼ੋ ਡਾਕਟਰ ਸਾਹਿਬ ਉੱਥੇ ਵੀ ਹੁੰਦਾ ਹੈ? ਕੈਰੀਜ਼ੋ ਉੱਥੇ ਵੀ ਸਪਾਰਸ਼ ਕੀਤਾ ਗਿਆ ਜੀ,
ਕੈਰੀਜ਼ੋ ਜਿਹੜਾ ਵਾ ਉਹ ਜਿਹੜੀਆਂ ਪੰਜਾਬ ਦੇ ਵਿੱਚ ਜਿੱਥੇ ਜ਼ਮੀਨਾਂ ਦੀ ਪੀਐਚ ਜਿਹੜੀ 8 ਤੱਕ ਆ, ਹਾਂ ਹਾਂ 8 ਤੋਂ ਉੱਪਰ ਨਹੀਂ ਜਾਣੀ ਚਾਹੀਦੀ, ਉੱਥੇ ਤੱਕ ਜਿਹੜਾ ਵਾ ਅਸੀਂ ਕੈਰੀਜ਼ੋ ਜਿਹੜਾ ਰੂਟ ਸਟਾਕ ਉਹਦੀ ਸਿਫਾਰਿਸ਼ ਕਰਦੇ ਆ। ਉਹ ਸਾਰੀਆਂ ਕਿਸਮਾਂ ਵਾਸਤੇ ਨਹੀਂ। ਵੇਖੋ ਜਦੋਂ ਆਪਾਂ ਨਿੰਬੂ ਜਾਤੀ ਦੇ ਵਿੱਚ ਗੱਲ ਕਰੀਏ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਇੱਕ ਰੂਟ ਸਟਾਕ ਲਾਤਾ ਤੇ ਸਾਰੀਆਂ ਕਿਸਮਾਂ ਉਹਦੇ ਤੇ ਲਾ ਦਿਓ। ਠੀਕ ਹੈ। ਤਜਰਬੇ ਤੋਂ ਬਾਅਦ ਸਾਨੂੰ ਵੇਖਣਾ ਪੈਂਦਾ ਵਾ ਵੀ ਕਿਹੜੀ ਕਿਸਮ ਕਿਹੜੇ ਜੜ ਮੁੱਢ ਦੇ ਉੱਪਰ ਜਾਂ ਰੂਟ ਸਟਾਕ ਦੇ ਉੱਪਰ ਕੰਪੈਟੀਬਲ ਹੈ। ਠੀਕ ਹੈ। ਕਈ ਵਾਰ ਬੂਟੇ ਚੱਲ ਜਾਂਦੇ ਆ 8-10 ਸਾਲਾਂ ਬਾਅਦ, ਫਿਰ ਉਹ ਜਿਹੜੀ ਇਨਕੰਪੈਟੀਬਿਲਿਟੀ ਕਰਕੇ ਕਈ ਵਾਰ ਬੂਟੇ ਮਰ ਜਾਂਦੇ, ਅੱਛਾ ਖਰਾਬ ਜੀ। ਹੋ ਜਾਂਦੇ ਆ। ਠੀਕ ਹੈ। ਡਾਕਟਰ ਸਾਹਿਬ ਜਦੋਂ ਉੱਥੇ ਲਾਉਂਦਾ ਕੋਈ ਗਰੋਅਰ, ਜੇ ਕਿਸੇ ਨੇ ਨਵਾਂ ਔਰਚਰਡ ਲਾਉਣਾ ਜਾਂ ਬਾਗ ਲਾਉਣਾ ਉੱਥੇ, ਤਾਂ ਉਹ ਫਿਰ ਉਹਦਾ ਕੀ ਪ੍ਰੋਸੈਸ ਹੋਈ? ਤੁਹਾਡੇ ਕੋਈ ਯੂਨੀਵਰਸਿਟੀ ਕੋਲ ਆਉਂਦਾ ਵੀ ਮੈਨੂੰ ਦੱਸੋ ਵੀ ਕਿਹੜਾ ਰੂਟ ਸਟਾਕ ਮੇਰੀ ਜਗ੍ਹਾ 'ਚ ਲੱਗ ਜ਼ਮੀਨ ਦੇ ਸਕਦਾ, ਲਈ ਸੋਇਲ ਟੈਸਟ ਵਗੈਰਾ ਕਰਕੇ ਫਿਰ ਹੁੰਦਾ ਹੈ? ਹਾਂਜੀ, ਇਹਦੇ ਨਾਲ ਕੀ ਹੁੰਦਾ, ਜਿਵੇਂ ਹੁਣ ਸਭ ਤੋਂ ਪਹਿਲਾਂ ਤੇ ਜਿਵੇਂ ਕੋਈ ਸਾਡੇ ਕੋਲ ਗਰੋਅਰ ਆਇਆ ਜੀ, ਉਹਨੂੰ ਅਸੀਂ ਇਹ ਰਿਕਮੈਂਡ ਕਰਾਂਗੇ ਉਹਦੀ ਜਗ੍ਹਾ ਦੇ ਹਿਸਾਬ ਨਾਲ ਕਿ ਕਿਹੜੀ ਜ਼ੋਨ ਆ ਸਾਡੀ, ਉਸ ਜ਼ੋਨ ਦੇ ਵਿੱਚ ਕਿਹੜੀ ਫਰੂਟ ਕ੍ਰੌਪ ਦੀ ਸਿਫਾਰਿਸ਼ ਕਰਦੇ ਆ। ਜਿਵੇਂ ਹੁਣ ਜੇ ਆਪਾਂ ਗੱਲ ਕਰੀਏ ਜਾਂ ਬੋਰ ਸਾਈਡ ਦੀ, ਜਿਹੜਾ ਸਾਡਾ ਉਧਰਲੇ ਬੰਨੇ, ਕਿਉਂਕਿ ਆਲਰੇਡੀ ਸਾਡਾ ਨਿੰਬੂ ਜਾਤੀ ਦੇ ਜਿਹੜੇ ਬਾਗ ਉੱਥੇ ਲੱਗਦੇ ਰਹੇ ਆ, ਇਸੇ ਤਰੀਕੇ ਨਾਲ ਹੁਸ਼ਿਆਰਪੁਰ ਵਾਲੀ ਬੈਲਟ ਦੇ ਵਿੱਚ ਵੀ ਲੱਗਦੇ ਰਹੇ ਆ। ਸੋ ਉੱਥੇ ਫਿਰ ਅਸੀਂ ਦੂਜਾ ਜਿਹੜਾ ਹੁੰਦਾ ਵੀ ਤੁਸੀਂ ਕਿਸਮ ਕਿਹੜੀ ਲਾਉਣੀ ਆ। ਸੋ ਕਿਸਮ ਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਆ ਕੈਰੀਜ਼ੋ ਰੂਟ ਸਟਾਕ ਦੀ, ਸੋ ਕੈਰੀਜ਼ੋ ਰੂਟ ਸਟਾਕ ਅਸੀਂ ਸਿਰਫ ਤਿੰਨਾਂ ਕਿਸਮਾਂ ਤੇ ਰਿਕਮੈਂਡ ਕਰਦੇ ਹਾਂ। ਕਿੰਨੂ ਲਈ ਕਰਦੇ ਆ, ਕਿੰਨੂ ਤੁਸੀਂ ਕੈਰੀਜ਼ੋ ਤੇ ਵੀ ਲਾ ਸਕਦੇ ਹੋ ਤੇ ਖੱਟੀ ਤੇ ਵੀ ਲਾ ਸਕਦੇ ਹੋ। ਠੀਕ ਹੈ। ਇਸ ਤੋਂ ਬਾਅਦ ਡੇਜ਼ੀ ਹੈ, ਡੇਜ਼ੀ ਨੂੰ ਵੀ ਤੁਸੀਂ ਕੈਰੀਜ਼ੋ ਤੋਂ ਵੀ ਲਾ ਸਕਦੇ ਹੋ ਤੇ ਖੱਟੀ ਤੇ ਵੀ ਲਾ ਸਕਦੇ ਹੋ। ਡਬਲਿਊ ਮਾਰਕੀਟ ਅਜੇ ਸਿਰਫ ਤੇ ਸਿਰਫ ਕੈਰੀਜ਼ੋ ਦੇ ਉੱਪਰ ਰਿਕਮੈਂਡਡ ਹੈ। ਸੋ ਜਿਹੜੀਆਂ ਸਾਡੀਆਂ ਸਿਫਾਰਿਸ਼ ਕੀਤੇ ਗਏ ਕੰਬੀਨੇਸ਼ਨ ਆ, ਪਹਿਲਾਂ ਤੇ ਅਸੀਂ ਉਹ ਫਾਰਮਰ ਨੂੰ ਦੱਸਦੇ ਹਾਂ, ਕਿਸਾਨ ਵੀਰਾਂ ਨੂੰ ਦੱਸਦੇ ਹਾਂ ਕਿ ਇਹ ਜਿਹੜੀਆਂ ਕਿਸਮਾਂ ਨੇ ਇਹ ਪੰਜਾਬ ਦੇ ਵਿੱਚ ਕਾਮਯਾਬ ਆ। ਜੇ ਉਹ ਮਾਲਟੇ ਦਾ ਬਾਗ ਲਾਉਣਾ ਚਾਹੁੰਦੇ ਆ, ਫਿਰ ਅਸੀਂ ਉਹਦੇ 'ਚ ਦੱਸਦੇ ਹਾਂ ਕਿ ਕੁਝ ਕਿਸਮਾਂ ਨੇ ਜਿਵੇਂ ਕਲੀਓਪਟਰਾ ਜਾਂ ਪੈਕਟੀਨੀਫੇਰਾ ਵੀ ਰੂਟ ਸਟਾਕ ਆ, ਉਹ ਵੀ ਕੁਝ ਕਿਸਮਾਂ ਦੇ ਵਾਸਤੇ ਸਿਫਾਰਿਸ਼ ਕੀਤੇ ਜਾਂਦੇ ਆ। ਸੋ ਜਗ੍ਹਾ ਦੇ ਹਿਸਾਬ ਨਾਲ ਕਿਹੜੀ ਢੁਕਵੀਂ ਉੱਥੇ ਵੈਰਾਈਟੀ ਲੱਗੇਗੀ, ਕਿਹੜਾ ਢੁਕਵਾਂ ਰੂਟ ਸਟਾਕ ਹੈ, ਉਹ ਮਿੱਟੀ ਦੀ ਪਰਖ ਕਰਨ ਤੋਂ ਬਾਅਦ ਲੈਬ ਦੇ ਵਿੱਚੋਂ ਜਿਹੜਾ ਪੂਰੇ ਨਮੂਨੇ ਲੈਣ ਤੋਂ ਬਾਅਦ ਉਹਦੇ ਜੋ ਸੈਂਪਲ ਦਾ ਰਿਜ਼ਲਟ ਆਏਗਾ, ਫਿਰ ਅਸੀਂ ਉਸ ਹਿਸਾਬ ਨਾਲ ਰਿਕਮੈਂਡ ਕਰਦੇ ਹਾਂ ਜੀ। ਤੇ ਇਹ ਜਿਹੜਾ ਸੋਇਲ ਟੈਸਟ ਆ ਪੀਏਯੂ ਦੇ ਵਿੱਚ ਹੀ ਹੁੰਦਾ ਆ ਜਾਂ ਬਾਹਰੋਂ ਵੀ ਕੋਈ ਬੰਦਾ ਇਹ ਟੈਸਟ ਨਹੀਂ, ਇਹ ਡਿਫਰੈਂਟ ਲੈਬਸ ਨੇ ਜੀ। ਪੀਏਯੂ ਹੈ। ਤੋਂ ਇਲਾਵਾ ਜਿਵੇਂ ਹੁਣ ਜੇ ਹੁਸ਼ਿਆਰਪੁਰ ਦੇ ਵਿੱਚ ਸਿਟਰਸ ਸਟੇਟ ਇੱਕ ਬੋਡੀ ਆ, ਉਹ ਬੋਰ ਵੀ ਆ, ਸੋ ਉਹਨਾਂ ਦੀਆਂ ਵੀ ਲੈਬਸ ਨੇ। ਕਈ ਥਾਵਾਂ ਦੇ ਉੱਪਰ ਜਿਹੜਾ ਹਾਰਟੀਕਲਚਰ ਡਿਪਾਰਟਮੈਂਟ ਦੀਆਂ ਵੀ ਲੈਬਸ ਨੇ। ਸੋ ਸਾਡੇ ਜਿਹੜੇ ਹਰ ਜ਼ਿਲ੍ਹੇ ਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਆ, ਉਹ ਵੀ ਸੈਂਪਲ ਲੈ ਕੇ ਤੇ ਲੈਬਸ ਦੇ ਵਿੱਚ ਜਿਹੜੇ ਆ ਮਤਲਬ ਭੇਜ ਕੇ ਤੇ ਐਨਾਲਿਸਿਸ ਕਰਵਾ ਦਿੰਦੇ ਆ। ਸੋ ਮਤਲਬ ਡਿਫਰੈਂਟ ਸੋਰਸਿਸ ਨੇ, ਗਵਰਨਮੈਂਟ ਸੋਰਸਿਸ ਵੀ ਆ ਤੇ ਪੀਯੂ ਦੇ ਸੋਰਸਿਸ ਵੀ ਆ, ਜਿੱਥੋਂ ਤੁਸੀਂ ਲੈਬ ਦਾ ਆਪਣਾ ਸੋਇਲ ਟੈਸਟਿੰਗ ਕਰਵਾ ਸਕਦੇ ਹੋ ਜੀ। ਪਾਣੀ ਦੀ ਕਿੰਨੀ ਇਹਦੀ ਡਿਮਾਂਡ ਰਹਿੰਦੀ ਆ? ਕਿਉਂਕਿ ਪਾਣੀ ਨੂੰ ਲੈ ਕੇ ਆਪਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਕਾਫੀ ਮਸਲਾ ਜਿਹੜਾ ਉਹ ਰਹਿੰਦਾ ਹੀ ਆ। ਸੋ ਇਹ ਪਾਣੀ ਕਿੰਨਾ ਕੁ ਮੰਗਦਾ ਹੈ? ਦੇਖੋ, ਪਾਣੀ ਇਹ ਤੇ ਬਿਲਕੁਲ ਮਤਲਬ ਕਲੀਅਰ ਗੱਲ ਹੈ ਕਿ ਜੋ ਸਾਡਾ ਕਣਕ ਝੋਨੇ ਦਾ ਸਾਈਕਲ ਹੈ ਉਹਦੇ ਨਾਲੋਂ ਤੇ ਪਾਣੀ ਵਿੱਚ ਬਹੁਤ ਘੱਟ ਲੱਗਦਾ ਵਾ। ਦੂਸਰੀ ਗੱਲ ਇਹ ਹੈ ਕਿ ਜਿਹੜਾ ਇਹਦੇ ਵਿੱਚ ਅਸੀਂ ਡ੍ਰਿਪ ਦੀ ਟੈਕਨੋਲੋਜੀ ਦਿੰਦੇ ਹਾਂ, ਡ੍ਰਿਪ ਇਰੀਗੇਸ਼ਨ ਦੀ, ਤੁਪਕਾ ਸਿੰਚਾਈ ਦੀ ਟੈਕਨੋਲੋਜੀ ਦਿੰਦੇ ਹਾਂ, ਉਹਦੇ ਨਾਲ ਜਿੰਨੀ ਲੋੜ ਹੈ, ਜਿੰਨਾ ਕੁ ਉਹਦੇ ਜਿਹੜਾ ਜੜ੍ਹਾਂ ਨੇ, ਜਿੰਨਾ ਕੁ ਰੂਟ ਜ਼ੋਨ ਨੂੰ ਵੈਟ ਕਰਨ ਦੀ ਲੋੜ ਹੈ, ਅਸੀਂ ਉਹਦੇ ਹਿਸਾਬ ਨਾਲ ਪੂਰਾ ਇੱਕ ਸ਼ਡਿਊਲ ਦਿੱਤਾ ਹੋਇਆ ਵਾ। ਅੱਛਾ। ਠੀਕ ਹੈ, ਮਹੀਨੇਵਾਰ ਵੀ ਤੁਸੀਂ ਕਿੰਨੀ ਬੂਟੇ ਦੀ ਰਿਕੁਆਇਰਮੈਂਟ ਹੈ, ਕਿੰਨੇ ਪਾਣੀ ਦੀ ਉਹਨੂੰ ਲੋੜ ਹੈ। ਸੋ ਜਿਹੜੀ ਪਾਣੀ ਦੀ ਰਿਕੁਆਇਰਮੈਂਟ ਹੈ, ਜਿਹੜੀਆਂ ਫਸਲਾਂ ਜਿਨ੍ਹਾਂ ਤੋਂ ਅਸੀਂ ਕਹਿ ਰਹੇ ਹਾਂ ਕਿ ਪਾਣੀ ਦਾ ਜਿਹੜਾ ਡਿਪਲੀਸ਼ਨ ਹੋ ਰਹੀ ਆ ਜਾਂ ਜਿਹੜਾ ਪਾਣੀ ਘਟ ਰਿਹਾ ਵਾ, ਉਹਦੇ ਨਾਲੋਂ ਜਿਹੜਾ ਫਲਾਂ, ਜਿਹੜੇ ਨਿੰਬੂ ਜਾਤੀਆਂ ਹੋਰ ਫਲਾਂ ਦੀ ਜਿਹੜੀ ਕਾਸ਼ਤ ਆ, ਉਹ ਲਾਹੇਵੰਦੀ ਆ ਜੀ ਪਾਣੀ ਨੂੰ ਬਚਾਉਣ ਦੇ ਲਈ। ਰੀਸੈਂਟਲੀ ਆਪਾਂ ਦੇਖ ਰਹੇ ਹਾਂ ਡਾਕਟਰ ਸਾਹਿਬ ਵੀ ਉੱਥੋਂ ਬਹੁਤ ਸਾਰੀਆਂ ਇਦਾਂ ਦੀਆਂ ਵੀਡੀਓਜ਼ ਆ ਰਹੀਆਂ ਆ ਜਿਹੜੇ ਫਾਰਮਰਸ ਨੇ ਇਸ ਜਿਹੜੇ ਗੇੜ ਦੇ ਵਿੱਚੋਂ ਨਿਕਲੇ ਆ, ਕਣਕ ਝੋਨੇ ਦੇ ਗੇੜ ਚੋਂ ਨਿਕਲੇ ਆ, ਲਾਹੇਵੰਦ ਵੀ ਸਾਬਤ ਹੋ ਰਿਹਾ ਆ। ਤੁਹਾਨੂੰ ਕੀ ਲੱਗਦਾ ਵੀ ਕੁਝ ਕਿਸਾਨ ਅਜੇ ਵੀ ਉਸ ਚੀਜ਼ ਦੇ ਵੱਲ ਨੂੰ ਬਹੁਤਾ ਕਿਉਂ ਨਹੀਂ ਵੱਧ ਰਹੇ? ਕੀ ਉਹਨਾਂ ਨੂੰ ਲੱਗਦਾ ਵੀ ਮਾਰਕੀਟ ਅਜੇ ਮਜ਼ਬੂਤ ਨਹੀਂ ਇਹਨਾਂ ਚੀਜ਼ਾਂ ਦੇ ਲਈ, ਜਾਂ ਉਹ ਅਜੇ ਡਰਦੇ ਨੇ, ਜਾਂ ਉਸੇ ਸਾਈਕਲ 'ਚ ਹੀ ਰਹਿਣਾ ਚਾਹੁੰਦੇ ਆ? ਨਹੀਂ, ਇਹ ਦੇਖੋ ਕਾਫੀ ਫਾਰਮਰ ਹੈ ਜਿਨ੍ਹਾਂ ਨੇ ਅਡਾਪਟ ਕੀਤਾ ਜੀ। ਹੁਣ ਤੁਸੀਂ ਵੇਖੋਗੇ ਰਕਬਾ ਹਰ ਸਾਲ ਵੱਧ ਰਿਹਾ ਫਲਾਂ ਦੇ ਥੱਲੇ। ਸੋ ਸਮੇਂ ਦੇ ਨਾਲ ਨਾਲ ਜਿਵੇਂ ਐਗਜ਼ਾਮਪਲ ਸੈੱਟ ਹੁੰਦੀਆਂ ਨੇ, ਇੱਕ ਫਾਰਮਰ ਦੂਸਰੇ ਵੱਲ ਦੇਖਦਾ, ਕਿਉਂਕਿ ਪੰਜਾਬ ਜਾਂ ਆਪਾਂ ਓਵਰਆਲ ਸਾਰੇ ਇੰਡੀਆ ਦੀ ਗੱਲ ਕਰੀਏ ਤਾਂ ਆਪਾਂ ਕੈਲੀਫੋਰਨੀਆ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ। ਉੱਥੋਂ ਦੀ ਲੈਂਡ ਹੋਲਡਿੰਗ ਤੇ ਇੱਥੋਂ ਦੀ ਲੈਂਡ ਹੋਲਡਿੰਗ ਦਾ ਬਹੁਤ ਜ਼ਿਆਦਾ ਫਰਕ ਹੈ। ਸੋ ਜਦੋਂ ਕੋਈ ਬਾਗ ਕਾਮਯਾਬ ਹੁੰਦਾ ਵਾ, ਉਹ ਬਾਕੀਆਂ ਵਾਸਤੇ ਐਗਜ਼ਾਮਪਲ ਬਣਦਾ ਵਾ, ਤੇ ਉਹਦੇ ਹਿਸਾਬ ਨਾਲ ਫਾਰਮਰ ਉੱਥੇ ਲਾ ਵੀ ਰਹੇ ਨੇ। ਇਸ ਵੇਲੇ ਅਸੀਂ ਵੇਖਾਂਗੇ ਨਿੰਬੂ ਤੋਂ ਆਪਣੇ ਕਿੰਨੂ ਤੋਂ ਇਲਾਵਾ ਜਾਂ ਸੰਤਰੇ, ਆਪਣੇ ਨਿੰਬੂ ਜਾਤੀ ਦੀਆਂ ਕਿਸਮਾਂ ਤੋਂ ਇਲਾਵਾ ਨਾਖਾਂ ਦੇ ਬਾਗ ਬਹੁਤ ਲੱਗ ਰਹੇ ਆ। ਠੀਕ ਹੈ। ਸੋ ਫਾਰਮਰ ਇੱਧਰ ਆ ਰਹੇ ਆ, ਐਂਡ ਸਾਡਾ ਰੈਗੂਲਰਲੀ ਜਿਹੜਾ ਫਲਾਂ ਦੇ ਥੱਲੇ ਰਕਬਾ ਵੱਧ ਰਿਹਾ ਵਾ, ਕਿਉਂਕਿ ਸਾਡੀਆਂ ਫਾਰਮਰਸ ਨੂੰ ਵੀ ਇਸ ਚੀਜ਼ ਦਾ ਪਤਾ ਵਾ ਵੀ ਇਹ ਜਿਹੜੇ ਫਲਦਾਰ ਬੂਟੇ ਜਿਹੜੇ ਆ, ਇਹ ਬਹੁਤ ਸਹਾਇਕ ਹੋ ਸਕਦੇ ਆ ਕ੍ਰੌਪ ਨੂੰ ਡਿਵਰਸੀਫਾਈ ਕਰਨ ਦੇ ਵਿੱਚ। ਅੱਛਾ, ਇਹਦੀ ਮਾਰਕੀਟ ਕਿੱਦਾਂ ਹੈ ਇਸ ਟਾਈਮ ਪੰਜਾਬ ਦੇ ਵਿੱਚ? ਮਜ਼ਬੂਤ ਆ ਮਾਰਕੀਟ ਜਾਂ ਅਜੇ ਡਾਮਾਡੋਲ ਆ? ਵੀ ਕਿਵੇਂ ਚੱਲ ਰਹੀ ਹੈ ਸਿਟਰਸ ਪਲਾਂਟੇਸ਼ਨ ਨੂੰ ਲੈ ਕੇ? ਦੇਖੋ, ਮਾਰਕੀਟ ਦੇ ਵਿੱਚ ਇੱਦਾਂ ਹੈ ਕਿ ਮਾਰਕੀਟ ਜਿਹੜੀ ਆ ਜ਼ਿਆਦਾ ਇਹਦੀ ਟੇਬਲ ਕੰਜ਼ੰਪਸ਼ਨ ਹੈ।
ਪਿੱਛੇ ਜੇ ਕੁਝ ਸਾਲ ਪਹਿਲਾਂ ਥੋੜ੍ਹਾ ਜਿਹਾ ਐਕਸਪੋਰਟ ਵੀ ਇਹਦਾ ਹੋਇਆ ਸੀ, ਬਟ ਜਦੋਂ ਇਹਦੀ ਮਾਰਕੀਟ ਦੀ ਜਿਹੜੀ ਵਿੰਡੋ ਆ ਉਹਨੂੰ ਐਕਸਪੈਂਡ ਕਰਨ ਦੇ ਵਿੱਚ PIU ਦਾ ਮਤਲਬ ਕਾਫੀ ਜ਼ਿਆਦਾ ਹੁਣ ਅਸੀਂ ਕਾਮਯਾਬ ਹੋਏ ਹਾਂ। ਕਿਉਂਕਿ ਪਹਿਲੋਂ ਜਿਹੜਾ ਕਿੰਨੂ ਸੀ, ਕਿੰਨੂ ਦੇ ਥੱਲੇ ਰਕਬਾ ਜ਼ਿਆਦਾ ਹੋਣ ਕਰਕੇ ਕਿੰਨੂ ਜਿਹੜਾ ਵਾ ਤਕਰੀਬਨ 1.5 ਮਹੀਨੇ ਦੇ ਵਿੱਚ ਸਾਰਾ ਟੁੱਟਦਾ ਸੀ। ਠੀਕ ਹੈ, ਉਹ ਇਕੱਠਾ ਮਾਰਕੀਟ 'ਚ ਆਉਣ ਦੇ ਨਾਲ ਮਾਰਕੀਟ ਦੇ ਵਿੱਚ ਗਲਟ ਕ੍ਰੀਏਟ ਹੋ ਜਾਂਦਾ ਸੀ। ਇਕੱਠਾ ਜਦੋਂ ਮਾਰਕੀਟ 'ਚ ਆਉਂਦਾ ਸੀ ਸਪਲਾਈ ਵੱਧ ਜਾਂਦੀ ਸੀ। ਅਸੀਂ ਦੇਖਦੇ ਹਾਂ ਸੜਕਾਂ ਦੇ ਕੰਢੇ ਬੜੀਆਂ ਢੇਰੀਆਂ ਜਿਹੜੀਆਂ ਮਹੀਨੇ ਦੇ ਵਿੱਚ, ਜਨਵਰੀ ਦੇ ਮਹੀਨੇ ਵਿੱਚ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਸੀ। ਸੋ ਉਸ ਮਾਰਕੀਟ ਨੂੰ ਹੋਰ ਬੈਟਰ ਬਣਾਉਣ ਵਾਸਤੇ ਜਿਵੇਂ ਅਸੀਂ ਡੇਜ਼ੀ ਇੱਕ ਨਵੀਂ ਸੰਤਰੇ ਦੀ ਕਿਸਮ Variety ਦਿੱਤੀ ਹੈ, ਠੀਕ ਹੈ, ਉਹ ਅੱਧ ਫਰ ਆਪਣੇ ਨਵੰਬਰ ਦੇ ਕੋਲ ਪੱਕਦੀ ਹੈ ਜੀ। ਠੀਕ ਹੈ। ਸੋ ਜੇ ਕਿਸੇ ਕਿਸਾਨ ਵੀਰ ਨੇ 20 ਕਿੱਲੇ ਲਾਉਣੇ ਆ ਤਾਂ ਅਸੀਂ ਉਹਨੂੰ ਇਹ ਕਹਿੰਦੇ ਆ ਕਿ ਤੁਸੀਂ 20 ਦੇ ਵਿੱਚੋਂ 5-6 ਕਿੱਲੇ ਡੇਜ਼ੀ ਦੇ ਲਾ ਲਓ ਤਾਂ ਕਿ ਉਹਦੀ ਤੁੜਾਈ ਪਹਿਲੋਂ ਹੋ ਜਾਵੇ। ਅਰਲੀ ਵੈਰਾਈਟੀ ਜਿੱਦਾਂ ਅਰਲੀ ਵੈਰਾਈਟੀ, ਕਿਉਂਕਿ ਉਹ ਹੂੰ। ਫੈਸਟੀਵਲ ਸੀਜ਼ਨ ਵੀ ਹੁੰਦਾ ਵਾ, ਵਿਆਹਾਂ ਦਾ ਵੀ ਅਕਤੂਬਰ ਨਵੰਬਰ ਦੇ ਵਿੱਚ ਸੀਜ਼ਨ ਚੱਲਦਾ ਵਾ, ਉੱਥੇ ਹੂੰ। ਕੰਜ਼ੰਪਸ਼ਨ ਬੈਟਰ ਹੋ ਜਾਂਦੀ ਹੈ, ਜੂਸ ਵਾਸਤੇ ਵੀ ਬੈਟਰ ਹੋ ਜਾਂਦੀ ਹੈ। ਵਿੰਡੋ ਸੋ ਵਧਾਉਣ ਦੀ ਗੱਲ ਆ। ਹਾਂ, ਸੋ ਇਹ ਜਿਹੜੀਆਂ ਵੈਰਾਈਟੀਆਂ ਦਿੱਤੀਆਂ ਗਈਆਂ ਨੇ, ਇਹਦੇ ਨਾਲ ਕੀ ਆ ਕਿ ਹਾਰਵੈਸਟਿੰਗ ਵਿੰਡੋ ਜਿਹੜੀ ਆ ਉਹ ਜਿਹੜੀ ਆ ਫਲਾਂ ਦੀ, ਹੁਣ ਫਾਰਮਰਸ ਜਿਹੜੇ ਇਸ ਚੀਜ਼ ਨੂੰ ਮਤਲਬ ਅਡਾਪਟ ਕਰ ਰਹੇ ਆ ਕਿ ਅਸੀਂ ਤੁੜਾਈ ਜਿਹੜੀ ਆ ਇੱਕੋ ਹੀ ਫਸਲ, ਇੱਕੋ ਨਿੰਬੂ ਜਾਤੀ ਦੀ ਇੱਕ ਵੈਰਾਈਟੀ ਬਜਾਏ ਜੇ 2 ਲਾ ਲਈਏ 3 ਲਾ ਲਈਏ ਤਾਂ ਕਿ ਤੁੜਾਈ ਵੱਖਰੇ ਟਾਈਮ ਤੇ ਹੋਊਗੀ ਤਾਂ ਜਿਹੜੀ ਮਾਰਕੀਟਿੰਗ ਆ ਉਹ ਬੈਟਰ ਹੋ ਜਾਏਗੀ। ਡਾਕਟਰ ਸਾਹਿਬ ਜਿਹੜੇ ਇਹ ਉੱਥੇ ਲੱਗੇ ਆ ਬਾਗ ਜਿਆਦੇ, ਉਹ ਡ੍ਰਿਪ ਤੇ ਲੱਗੇ ਆ ਜਾਂ ਫਲੱਡ ਕਰਦੇ ਆ ਉਹਨਾਂ ਨੂੰ? ਨਹੀਂ, ਵੇਖੋ ਪਹਿਲੋਂ ਤੇ ਜ਼ਿਆਦਾ ਫਲੱਡ ਸੀ, ਪਰ ਹੁਣ ਨਵੇਂ ਬਾਗ ਜਿੰਨੇ ਲੱਗ ਰਹੇ ਉਹ ਤਕਰੀਬਨ ਡ੍ਰਿਪ ਤੇ ਕਾਫੀ ਲੱਗ ਰਿਹਾ ਜੀ। ਹਾਂਜੀ। ਤੇ ਇਹ ਜਿਹੜਾ ਡ੍ਰਿਪ ਦਾ ਖਰਚਾ ਹੈ ਕਿਸਾਨ ਦਾ ਆਪਣੇ ਪੱਲਿਓਂ ਜਾਂ ਸਰਕਾਰ ਜਾਂ ਕੋਈ ਸਹਾਇਤਾ ਮਿਲਦੀ ਇਦਾਂ ਦੀ ਕੋਈ? ਇਹਦੇ ਤੇ ਸਬਸਿਡੀ ਸੀ ਜੀ, ਬਾਕੀ ਇਹਦੇ ਬਾਰੇ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਜਿਹੜਾ ਉਹ ਤੁਹਾਨੂੰ ਜ਼ਿਆਦਾ ਬੈਟਰ ਦੱਸ ਦੇਗਾ। ਇਹ ਤੇ ਸਬਸਿਡੀ ਹੈ, ਐਗਜ਼ੈਕਟਲੀ ਕਿੰਨੀ ਸਬਸਿਡੀ ਆ ਉਹ ਸਾਡੇ ਕਿਸਾਨ ਵੀਰ ਜਿਹੜੇ ਉਹ ਜਾਂਦੇ ਨੇ, ਉੱਥੋਂ ਜਾ ਕੇ ਉਹ ਜੋ ਵੀ ਸਬਸਿਡੀ ਉਹਦੇ ਉੱਪਰ ਜਿਵੇਂ ਡ੍ਰਿਪ ਨੂੰ ਇੰਸਟਾਲ ਕਰਨ ਦੇ ਵਿੱਚ ਉਹ ਜਿਹੜਾ ਸਾਡੇ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਹੈ ਉਹ ਉਹਨਾਂ ਨੂੰ ਪੂਰਾ ਗਾਈਡ ਕਰਕੇ ਉਹ ਦਿੰਦੇ ਨੇ। 1 ਕਿੱਲੇ 'ਚ ਕਿੰਨੇ ਬੂਟੇ ਲੱਗਦੇ ਆ, ਕਿੰਨੇ ਜਿਹੜੇ ਉਹ ਲੱਗ ਜਾਂਦੇ ਆ? ਜੇ ਕਿਸੇ ਨੇ ਮੰਨ ਲਓ ਵੀ ਸ਼ੁਰੂ ਕਰਨਾ, ਸ਼ੁਰੂਆਤ ਹੀ ਕਰਨੀ ਹੈ, ਕਿੰਨੇ ਜਿਹੜੇ ਉਸ ਦੇ ਵਿੱਚ ਲੱਗਦੇ ਆ? ਸਪੇਸਿੰਗ ਦੀ ਸਪੇਸਿੰਗ ਵਗੈਰਾ ਉਹਦੇ ਵਿੱਚ ਇਦਾਂ ਹੈ ਕਿ ਸਾਡੀਆਂ 2 ਪ੍ਰਣਾਲੀਆਂ ਨੇ ਜੀ ਬੂਟੇ ਲਗਾਉਣ ਦੀਆਂ। ਠੀਕ ਹੈ, ਇੱਕ ਸਾਡੀ ਸਟੈਂਡਰਡ ਸਪੇਸਿੰਗ ਆ ਜਿਹਨੂੰ ਆਪਾਂ 20 ਬਾਈ 20 ਫੁੱਟ ਦੇ ਉੱਪਰ ਬੂਟੇ ਹੂੰ। ਲਗਾਉਂਦੇ ਆ। ਠੀਕ ਹੈ, ਜਿਵੇਂ ਕਿੰਨੂ ਆ ਜਾਂ ਮਾਲਟਾ ਜਿਹੜੇ ਇਹ ਨੇ, ਸਾਰੇ 20 ਬਾਈ 20 ਫੁੱਟ ਤੇ ਲੱਗਦੇ ਆ। ਇਹਦੇ ਨਾਲ 1 ਕਿੱਲੇ ਦੇ ਵਿੱਚ ਤਕਰੀਬਨ 110 ਬੂਟੇ ਲੱਗਦੇ ਆ। ਦੂਸਰੀ ਸਾਡੀ ਹੈਗੀ ਆ ਸੰਘਣੀ ਪ੍ਰਣਾਲੀ। ਸੰਘਣੀ ਪ੍ਰਣਾਲੀ ਦੇ ਵਿੱਚ ਕੀ ਹੈ ਕਿ ਇੱਕ ਬੰਨੇ ਅਸੀਂ ਜਿਹੜਾ ਵਾ ਰੋ ਟੂ ਰੋ 20 ਫਿਰ 20 ਫੁੱਟ ਹੀ ਰੱਖਦੇ ਆ ਤੇ ਬੂਟੇ ਤੋਂ ਬੂਟਾ ਜਿਹੜਾ ਫਾਸਲਾ ਉਹ 10 ਫੁੱਟ ਕਰ ਦਿੰਦੇ ਅੱਛਾ, ਆ। ਅੱਧਾ ਕਰ ਦਿੰਦੇ ਤੋਂ ਤਕਰੀਬਨ ਡਬਲ ਬੂਟੇ 220 ਬੂਟੇ ਕਿੱਲੇ ਦੇ ਹੋ ਜਾਂਦੇ ਆ। ਪਰ ਉਹਦੇ ਵਿੱਚ ਜਿਵੇਂ ਸਾਡੀ ਸੰਘਣੀ ਪ੍ਰਣਾਲੀ ਆ ਉਹਦੇ ਵਿੱਚ ਇਹ ਹੈ ਕਿ ਜਦੋਂ ਸਮੇਂ ਦੇ ਨਾਲ ਬੂਟੇ ਆਪਸ 'ਚ ਜੁੜਦੇ ਆ, ਜਿੱਦਾਂ ਵੱਡੇ ਹੋਏ ਪਏ ਆ, ਹਾਂ, ਫਿਰ ਅਸੀਂ ਉਹ ਸਿਫਾਰਿਸ਼ ਕਰਦੇ ਆ ਕਿ ਜਾਂ ਤੇ ਬੂਟਿਆਂ ਦੀ ਕਟਾਈ ਜਾਂ ਕਨੋਪੀ ਉਸ ਤਰੀਕੇ ਨਾਲ ਮੈਨੇਜ ਕੀਤੀ ਜਾਵੇ, ਜਾਂ ਜੇ ਆਪਾਂ ਇੱਕ ਬੂਟਾ ਵਿੱਚੋਂ ਕੱਢਾਂਗੇ ਤਾਂ ਉਹ ਦੁਬਾਰਾ 110 20 ਬਾਈ 20 ਤੇ ਉਹ ਜਿਹੜੀ ਸਪੇਸਿੰਗ ਦੁਬਾਰਾ ਹੋ Spacing। ਸਕਦੀ ਹੈ। ਤੇ ਕਾਸ਼ਤ 'ਚ ਕਿੰਨਾ ਕੁ ਫਰਕ ਪੈਂਦਾ ਆ ਇਹਨਾਂ ਦੋਨਾਂ ਪ੍ਰਣਾਲੀਆਂ ਦੇ ਵਿੱਚ? ਦੇਖੋ ਕਾਸ਼ ਦੇ ਵਿੱਚ ਤੇ ਬੂਟਿਆਂ ਦਾ ਸਭ ਤੋਂ ਪਹਿਲਾਂ ਆ ਕਿ ਨੰਬਰ ਆਫ ਬੂਟੇ ਜਿਹੜੇ ਉਹ ਵੱਧ ਜਾਂਦੇ ਆ। ਨਾ ਜਿਹੜੇ ਨੰਬਰ ਆਫ ਬੂਟੇ ਵਧਣ ਦੇ ਨਾਲ ਜਿਹੜੇ ਪਹਿਲੇ ਕੁਝ 5-7 ਸਾਲ ਨੇ ਉਦੋਂ ਦੇ ਉਸ ਦੌਰਾਨ ਜਿਹੜੇ ਆ ਉਹ ਤੋਂ ਝਾੜ ਵੀ ਜ਼ਿਆਦਾ ਹੁੰਦਾ ਵਾ, ਉਸ ਤੋਂ ਆਮਦਨੀ ਵੀ ਜ਼ਿਆਦਾ ਹੁੰਦੀ ਆ। ਪਰ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਜੇ ਅਸੀਂ ਪਹਿਲੇ ਕੁਝ ਸਾਲਾਂ 'ਚ ਆਮਦਨੀ ਜ਼ਿਆਦਾ ਲੈ ਰਹੇ ਹਾਂ, ਫਿਰ ਸਾਨੂੰ ਉਹ ਬੂਟਿਆਂ ਦੀ ਸਾਂਭ ਵੀ ਉਸ ਤਰੀਕੇ ਨਾਲ ਕਰਨੀ ਚਾਹੀਦੀ ਹੈ ਕਿ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਓਵਰਲੈਪ ਨਾ ਕਰਨ। ਕਿਉਂਕਿ ਜੇ ਸਪੋਜ਼ ਕਰੋ ਜੇ ਬੂਟੇ ਦੀ ਛਤਰੀ ਵੱਧ ਜੇਗੀ, ਆਪਸ ਦੇ ਵਿੱਚ ਦੋਵੇਂ ਬੂਟਿਆਂ ਦੀਆਂ ਛਤਰੀਆਂ ਮਿਲਣਗੀਆਂ ਤਾਂ ਉੱਥੇ ਜਿਹੜੀ ਆ ਹਵਾ ਦਾ ਫਿਰਨਾ ਤੇ ਉੱਥੇ ਜਿਹੜਾ ਧੁੱਪ ਦਾ ਆਉਣਾ, ਉਸ ਚੀਜ਼ ਨੂੰ ਸਾਨੂੰ ਧਿਆਨ 'ਚ ਜ਼ਰੂਰ ਰੱਖਣਾ ਪੈਂਦਾ ਜੀ। ਸੋ ਬਿਲਕੁਲ, ਸੋ ਗੱਲਬਾਤ ਆਪਾਂ ਕਰ ਰਹੇ ਹਾਂ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਫਲ ਕੇਂਦਰ ਤੋਂ ਆਪਣੇ ਕੋਲ ਪਹੁੰਚੇ ਹੋਏ ਜਲੋਵਾਲ ਤੋਂ ਡਾਕਟਰ ਤਨਜੀਤ ਸਿੰਘ, ਜੋ ਕਿ ਸਿਟਰਸ ਦੀ ਨਰਸਰੀ ਨੂੰ ਉੱਥੇ ਰਨ ਕਰਦੇ ਨੇ। ਉਹ ਸਾਇੰਟਿਸਟ ਨੇ, ਪਲਾਂਟ ਸਾਇੰਟਿਸਟ ਨੇ, ਤੇ ਉਹ ਇੱਥੇ ਆ ਕੇ ਜੋ ਦੌਰੇ ਦੇ ਉੱਤੇ ਆਏ ਆ, ਦੇਖ ਰਹੇ ਆ ਉੱਥੇ ਤੇ ਇੱਥੇ ਦੇ ਫਰਕ, ਕਿਹੜੀਆਂ ਚੀਜ਼ਾਂ ਇੱਥੇ ਕੁਝ ਕਿਸਾਨ ਅਪਣਾ ਸਕਦੇ ਤੇ ਕਿਹੜੀਆਂ ਇੱਥੋਂ ਦੀਆਂ ਚੀਜ਼ਾਂ ਜਿਹੜੀਆਂ ਆ ਉੱਥੇ ਅਪਣਾ ਸਕਦੇ ਆ। ਇੱਥੇ ਤੁਹਾਨੂੰ ਕੋਈ ਇੱਦਾਂ ਦਾ, ਹੁਣ ਜਦੋਂ ਨਰਸਰੀ 'ਚ ਤੁਸੀਂ ਘੁੰਮ ਫਿਰ ਰਹੇ ਆ, ਕੋਈ ਇੱਦਾਂ ਦਾ ਰੂਟ ਸਟਾਕ ਮਿਲਿਆ ਜੋ ਤੁਹਾਨੂੰ ਲੱਗ ਰਿਹਾ ਵੀ ਉੱਥੇ ਪੰਜਾਬ ਦੇ ਵਿੱਚ ਲਿਜਾਇਆ ਜਾ ਸਕਦਾ ਹੈ? ਦੇਖੋ ਜਿਹੜੇ ਰੂਟ ਸਟਾਕ ਨੇ, ਹੁਣ ਜਿਵੇਂ ਆਪਾਂ ਇੱਥੇ ਨਰਸਰੀ ਦੀ ਗੱਲ ਕਰਦੇ ਹਾਂ, ਇੱਥੇ ਕੈਰੀਜ਼ੋ ਅਸੀਂ ਆਲਰੇਡੀ ਲਗਾ ਰਹੇ ਹਾਂ। ਉਸ ਤੋਂ ਇਲਾਵਾ C35 ਦੇ ਉੱਪਰ ਕੁਝ ਬੂਟੇ ਇਹਨਾਂ ਨੇ ਮਤਲਬ ਫਾਰਮਰਸ ਨੂੰ ਦੇ ਰਹੇ ਆ। ਠੀਕ ਇਹ ਹੈ, ਆਲਰੇਡੀ ਟਰਾਈ ਕੀਤੇ ਹੋਏ ਰੂਟ ਸਟਾਕ ਹੈ ਸਾਡੇ। ਠੀਕ ਹੈ। ਉਸ ਤੋਂ ਇਲਾਵਾ ਰਿਚ 16-6 ਇੱਕ ਰੂਟ ਸਟਾਕ ਹੈ ਜੀ, ਫਿਰ ਰੂਬੀਡੋਰ ਰੂਟ ਸਟਾਕ ਆ, ਜਿਹੜੇ ਟਰਾਈਫੋਲੀਏਟਸ ਨੇ ਇਹ ਵੀ। ਬਟ ਸਾਡੇ ਉੱਥੇ ਕੀ ਹੈ ਕਿ ਉੱਥੇ ਇਹਨਾਂ ਦੀ ਗਰੋਥ ਕੰਪੈਰੀਟਿਵਲੀ ਘੱਟ ਹੈ। ਸੋ ਕੈਰੀਜ਼ੋ ਹਾਈਬ੍ਰਿਡ ਹੋਣ ਕਰਕੇ, ਸਵੀਟ ਔਰੇਂਜ ਦਾ ਤੇ ਟਰਾਈਫੋਲੀਏਟ ਦਾ ਹਾਈਬ੍ਰਿਡ ਹੈ, ਉਹਦੇ ਕਰਕੇ ਕੀ ਹੈ ਕਿ ਕੈਰੀਜ਼ੋ ਦੇ ਉੱਪਰ ਅਸੀਂ ਵਾਧਾ ਵੀ ਚੰਗਾ ਲੈ ਲੈਂਦੇ ਹਾਂ, ਝਾੜ ਵੀ ਚੰਗਾ ਲੈ ਲੈਂਦੇ ਹਾਂ ਤੇ ਕੁਆਲਿਟੀ ਵੀ ਚੰਗੀ ਲੈ ਲੈਂਦੇ ਹਾਂ। ਸੋ ਸਾਡੇ ਪੰਜਾਬ ਦੇ ਮੌਸਮ ਦੇ ਹਿਸਾਬ ਨਾਲ ਜਿਹੜਾ ਇੱਥੋਂ ਕੈਰੀਜ਼ੋ ਤੇ ਖੱਟੀ ਜਿਹੜੇ ਉਹ ਜ਼ਿਆਦਾ ਅਨੁਕੂਲ ਨੇ। ਜਿਹੜੇ ਰੂਟ ਸਟਾਕ ਇੱਥੇ ਵਰਤ ਰਹੇ ਆ ਉਹ ਆਲਰੇਡੀ ਸਾਡੇ ਕੋਲ ਉੱਥੇ ਹੈ ਵੀ ਤੇ ਉਹਨਾਂ ਦੇ ਤਜਰਬੇ ਵੀ ਚੱਲ ਰਹੇ ਨੇ। ਜਿਹੜਾ ਉੱਥੇ ਡਾਕਟਰ ਸਾਹਿਬ ਲੱਗਦਾ ਬਾਗ,
ਤੇ ਬਾਗ ਦੀ ਉਮਰ ਕਿੰਨੀ ਕੁ ਹੁੰਦੀ ਹੈ ਜਦੋਂ ਨਵਾਂ ਬਾਗ ਲਾਉਂਦਾ ਕੋਈ? ਦੇਖੋ ਬਾਗ ਦੀ ਉਮਰ ਜਿਹੜੀ ਆ ਉਹ ਸਾਂਭ ਤੇ ਬਹੁਤ ਡਿਪੈਂਡ ਕਰਦੀ ਹੈ ਅਰਸ਼ ਜੀ। ਜੇ ਤੇ ਅਸੀਂ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੇ ਉਹਨੂੰ ਪਾਣੀ ਲਾਉਣ ਦਾ ਤਰੀਕਾ, ਉਹਦਾ ਬੂਟੇ ਦਾ ਬੂਟਾ ਫਾਸਲਾ ਜੋ ਆ, ਠੀਕ ਹੈ, ਉਸ ਤੋਂ ਇਲਾਵਾ ਉਹਦਾ ਖਾਦ, ਉਹਦੇ ਵਿੱਚ ਜਿਹੜੀਆਂ ਸਾਡੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ ਕੀਤੀਆਂ ਸਪਰੇਆਂ ਨੇ ਜਾਂ ਜਿੰਨੀਆਂ ਵੀ ਐਕਟੀਵਿਟੀਜ਼, ਜੇ ਤੇ ਅਸੀਂ ਉਹਨਾਂ ਨੂੰ ਫੋਲੋ ਕਰਾਂਗੇ ਤਾਂ ਮਤਲਬ 30 35 ਸਾਲ ਦੇ ਅਸੀਂ ਬਾਗ ਵੀ ਜਿਹੜੇ ਆ ਹੈਲਦੀ ਦੇਖੇ ਹੋਏ ਆ। ਠੀਕ ਹੈ। ਸੋ ਜੇ ਅਸੀਂ ਇਹਨਾਂ ਨੂੰ ਨਹੀਂ ਫੋਲੋ ਕਰਾਂਗੇ, ਕਈ ਵਾਰ ਕੀ ਹੁੰਦਾ ਵਾ ਕਿ ਅਸੀਂ ਕੋਈ ਨਾ ਕੋਈ ਉਹੋ ਜਿਹੀ ਵਿੱਚ ਫਸਲ ਲਾ ਦਿੰਦੇ ਆ ਜਿਹਦੀ ਅਸੀਂ ਸਿਫਾਰਸ਼ ਹੀ ਨਹੀਂ ਕਰਦੇ, ਅੰਤਰ ਫਸਲਾਂ ਵਿੱਚ ਇਹੋ ਜਿਹੀਆਂ ਲਾ ਦਿੰਦੇ ਆ ਠੀਕ ਹੈ। ਇਹਨਾਂ ਦਾ ਕਿ ਪਾਣੀ ਦਾ ਜਿਹੜੀ ਰਿਕੁਆਇਰਮੈਂਟ ਆ ਉਹ ਸਾਡੇ ਨਿੰਬੂ ਜਾਤੀ ਦੇ ਬਾਗਾਂ ਦੇ ਨਾਲ ਨਹੀਂ ਰਲਦੀ। ਉਹ ਸਾਨੂੰ ਪਹਿਲੋਂ ਤੇ ਐਂ ਲੱਗਦਾ ਜੀ ਵੀ ਕੋਈ ਗੱਲ ਨਹੀਂ, ਇਹ ਫਸਲ ਹੈ ਜੀ, ਇਹਨੂੰ ਬਾਗ ਨੂੰ ਕੁਝ ਨਹੀਂ ਹੋ ਰਿਹਾ, ਬਟ ਅਸਲ ਦੇ ਵਿੱਚ ਜਦੋਂ ਸਮੇਂ ਦੇ ਨਾਲ ਜਿਹੜਾ ਬੂਟਾ ਵਾ, ਜਦੋਂ ਉਹਨੂੰ ਫਲ ਆਉਣਾ ਵਾ ਤੀਜੇ ਚੌਥੇ ਸਾਲ, ਫਿਰ ਉਹਨੇ ਆਪਣੀ ਕਮਜ਼ੋਰੀ ਸ਼ੋਅ ਕਰਨੀ ਹੈ ਕਿ ਮੈਨੂੰ ਪਹਿਲੀਆਂ ਐਕਟੀਵਿਟੀਜ਼ ਆ ਖਰਾਬ ਹੋਈਆਂ ਸੀ। ਠੀਕ ਹੈ। ਸੋ ਉਹਨਾਂ ਕੇਸਿਸ ਦੇ ਵਿੱਚ ਉਮਰ ਘੱਟ ਵੀ ਹੈ ਬਾਗਾਂ ਦੀ, ਕਈ ਬਾਗ 10 12 ਸਾਲ ਤੇ ਵੀ ਪੁੱਟੇ ਜਾਂਦੇ, ਪਰ ਉਹਦੇ ਵਿੱਚ ਇਹ ਹੈ ਕਿ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੇ ਜੇ ਉਹਨਾਂ ਨੂੰ ਫੋਲੋ ਕੀਤਾ ਜਾਵੇ ਫਿਰ ਬਾਗਾਂ ਦੀ ਉਮਰ ਜਿਹੜੀ ਉੱਥੇ ਚੰਗੀ ਹੈ। ਇਸ ਟਾਈਮ ਕਿਹੜੀ ਚੀਜ਼ ਨਾਲ ਪਲਾਂਟ ਕਰ ਰਹੇ ਆ ਜਾਂ ਤੁਸੀਂ ਕਿਹੜੀ ਚੀਜ਼ ਦੀ ਸਿਫਾਰਿਸ਼ ਕਰਦੇ ਆ ਜੇ ਕੁਝ ਕਰਨਾ ਹੈ ਕਿਸੇ ਨੇ ਵਿਚਾਰੇ ਰੋਜ਼ ਦੇ ਵਿੱਚ, ਜਾਂ ਖੁੱਲਾ ਛੱਡਣ ਦਾ ਜਿਹੜੀ ਸਿਫਾਰਿਸ਼ ਆ? ਦੇਖੋ ਜੇ ਖੁੱਲਾ ਛੱਡਦੇ ਆ ਤਾਂ ਬਹੁਤ ਵਧੀਆ, ਨਹੀਂ ਤਾਂ ਜਿਹੜੀਆਂ ਨੀਵੀਆਂ ਫਸਲਾਂ ਨੇ ਜਿਵੇਂ ਮੂੰਗੀ ਆ ਜਾਂ ਜਿਨ੍ਹਾਂ ਦਾ ਕੱਦ ਘੱਟ ਹੈ ਜਾਂ ਨਾਈਟ੍ਰੋਜਨ ਫਿਕਸੇਸ਼ਨ ਕ੍ਰੌਪਸ ਨੇ, ਉਹਨਾਂ ਨੂੰ ਅਸੀਂ ਜੇ ਵਿੱਚ ਲਾਵਾਂਗੇ ਉਹ ਜ਼ਿਆਦਾ ਲਾਹੇਵੰਦ ਹੋਣਗੀਆਂ। ਜਿਨ੍ਹਾਂ ਨੂੰ ਬਹੁਤਾ ਸਿਆਲ ਦੇ ਵਿੱਚ ਜਾਂ ਵੈਸੇ ਵੀ ਭਾਰੇ ਪਾਣੀ ਨਹੀਂ ਲੱਗਦੇ, ਉਹਨਾਂ ਫਸਲਾਂ ਨੂੰ ਜੇ ਵਿੱਚ ਅਸੀਂ ਲਾਵਾਂਗੇ ਤਾਂ ਉਹਨਾਂ ਦਾ ਫਾਇਦਾ ਹੈ ਜੀ। ਠੀਕ ਹੈ। ਸੋ ਉੱਥੇ ਅੱਜ ਕੱਲ੍ਹ ਇਹ ਵੀ ਇੱਕ ਗੱਲ ਆ ਵੀ ਸਿਆਲ ਦਾ ਜਿਹੜਾ ਵਿੰਡੋ ਉਹ ਵੀ ਥੋੜ੍ਹੀ ਘਟਦੀ ਜਾ ਰਹੀ ਆ, ਜਦੋਂ ਥੋੜ੍ਹਾ ਜਿਹਾ ਲੇਟ ਆ ਰਹੇ ਨੇ ਤੇ ਚਲੇ ਵੀ ਥੋੜ੍ਹਾ ਜਲਦੀ ਜਾਂਦੇ ਨੇ, ਇਹਦਾ ਵੀ ਅਸਰ ਆਪਾਂ ਬਾਗਾਂ 'ਤੇ ਦੇਖਦੇ ਹਾਂ? ਦੇਖੋ ਜੀ ਸਮੇਂ ਨਾਲ ਅਸਰ ਤੇ ਪਏਗਾ ਹੀ ਹੈ, ਤੇ ਓਵਰਆਲ ਸਾਰੇ ਗਲੋਬਲ ਵਾਰਮਿੰਗ ਹਰ ਥਾਂ 'ਤੇ ਹੀ ਹੈ, ਥੋੜ੍ਹਾ ਬਹੁਤ ਇੰਪੈਕਟ ਇਸ ਚੀਜ਼ ਦਾ ਆ ਰਿਹਾ ਹੈ। ਸੋ ਸਮੇਂ ਦੇ ਨਾਲ ਇਹਨਾਂ ਚੀਜ਼ਾਂ ਦਾ ਥੋੜ੍ਹਾ ਬਹੁਤ ਫਰਕ ਤੇ ਹੁੰਦਾ ਹੀ ਆ, ਬਟ ਉਹਨੂੰ ਕੇਟਰ ਕਰਨ ਵਾਸਤੇ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰੈਗੂਲਰਲੀ ਰਿਸਰਚ ਕਰਦੀ ਹੈ। ਠੀਕ ਹੈ। ਸੋ ਉਹਨੂੰ ਹੱਲ ਕਰਨ ਵਾਸਤੇ ਵੀ ਅਸੀਂ ਵਰਕ ਕਰਦੇ ਹਾਂ। ਜਿਹੜੀ ਇਹ ਵਿੰਡੋ ਆਪਾਂ ਜਿਵੇਂ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਜਿਹੜਾ ਸਿਆਲ ਦਾ ਟਾਈਮ ਆ ਉਹ ਘਟ ਗਿਆ, ਚਿਲ ਆਵਰਸ ਘੱਟ, ਚਿਲਿੰਗ ਆਵਰਸ ਦਾ ਫਰਕ ਜੇ ਪੈ ਰਿਹਾ ਵਾ, ਤਾਂ ਸਮੇਂ ਦੇ ਨਾਲ ਉਹਨੂੰ ਹੈਂਡਲ ਕਰਨ ਵਾਸਤੇ ਵਿਲ ਡੀਲ ਵਿਦ ਦੈਟ, ਅਸੀਂ ਕੰਮ ਕਰਾਂਗੇ। ਤੇ ਕੋਈ ਬਿਮਾਰੀ ਵਗੈਰਾ ਵੀ ਉੱਥੇ ਇਦਾਂ ਦੀ ਆ ਜਿਹੜੀ ਜਿਹਦੇ ਤੋਂ ਬਚਾਅ ਰੱਖਣ ਦੀ ਜ਼ਿਆਦਾ ਜ਼ਰੂਰਤ ਆ ਜਾਂ ਉਹਨੇ ਅਸਰ ਪਾਇਆ ਆ ਬਾਗਾਂ ਦੇ ਉੱਤੇ? ਸਾਡੇ ਵੇਖੋ ਜੀ ਫਾਈਟੋਫਥੋਰਾ ਇੱਕ ਉੱਲੀ ਹੈ, ਫਾਈਟੋਫਥੋਰਾ ਉੱਲੀ ਦਾ ਜਿਹੜਾ ਕਾਫੀ ਬਾਗਾਂ ਦੇ ਵਿੱਚ ਨੁਕਸਾਨ ਹੁੰਦਾ ਹੈ। ਸੋ ਉਹਦੇ ਧਿਆਨ ਵਾਸਤੇ ਜਿਵੇਂ ਉਹਦੇ ਲਈ ਅਸੀਂ ਸਭ ਤੋਂ ਪਹਿਲਾਂ ਤੇ ਜਿਹੜਾ ਮਿੱਟੀ ਦੇ ਵਿੱਚ ਕਿੰਨਾ ਨਮੀ ਕਿੰਨੀ ਰੱਖਣੀ ਹੈ, ਮੋਇਸਚਰ ਹੈ, ਉਸ ਚੀਜ਼ ਦੇ ਵਿੱਚ ਅਸੀਂ ਜਿਵੇਂ ਕਿਸਾਨ ਵੀਰਾਂ ਨੂੰ ਇਸ ਚੀਜ਼ ਬਾਰੇ ਅਸੀਂ ਮਤਲਬ ਜਾਗਰੂਕ ਕਰਦੇ ਹਾਂ ਕਿ ਸਿਰਫ ਅਸੀਂ ਪਾਣੀ ਜਿਵੇਂ ਲਾਉਂਦੇ ਹਾਂ ਤਾਂ ਪਾਣੀ ਦਾ ਨੁਕਸਾਨ ਵੀ ਹੁੰਦਾ ਵਾ, ਕਿ ਜਿੰਨਾ ਚਿਰ ਤੱਕ ਜੜ੍ਹਾਂ ਜਿਹੜੀਆਂ ਨੇ ਉਹ ਪਾਣੀ ਦੇ ਵਿੱਚ ਜਿਵੇਂ ਜ਼ਿਆਦਾ ਨਮੀ ਦੇ ਵਿੱਚ ਰਹਿਣਗੀਆਂ ਤਾਂ ਜਿਹੜੀ ਉੱਲੀ ਆ ਉਹ ਜ਼ਿਆਦਾ ਪ੍ਰਫੁੱਲਤ ਹੁੰਦੀ ਹੈ। ਸੋ ਫਾਈਟੋਫਥੋਰਾ ਜਿਹੜੀ ਉੱਲੀ ਹੈ ਉਹਦੀ ਉੱਥੇ ਥੋੜ੍ਹੀ ਸਾਨੂੰ ਪ੍ਰੋਬਲਮ ਆਉਂਦੀ ਹੈ ਜੀ ਬਾਗਾਂ ਦੇ ਵਿੱਚ। ਹੋਰ ਵੀ ਕੁਝ ਇਨਸੈਕਟਸ ਵੀ ਨੇ ਜਿਵੇਂ ਉਹਨਾਂ ਦੇ ਕੰਟਰੋਲ ਵਾਸਤੇ, ਪਰ ਉਹਨਾਂ ਦੇ ਰੋਕਥਾਮ ਵਾਸਤੇ ਅਸੀਂ ਰੈਗੂਲਰਲੀ ਸਿਫਾਰਸ਼ਾਂ ਕਰਦੇ ਰਹਿੰਦੇ ਹਾਂ। ਸਾਡੇ ਜਿਹੜੇ ਪਲਾਂਟ ਪ੍ਰੋਟੈਕਸ਼ਨ ਦੇ ਸਾਇੰਟਿਸਟ ਨੇ ਉਹ ਰੈਗੂਲਰ ਆਪਣੀਆਂ ਸਿਫਾਰਸ਼ਾਂ ਦਿੰਦੇ ਰਹਿੰਦੇ ਨੇ ਵੀ ਜਿਹਦੇ ਨਾਲ ਅਸੀਂ ਇਹਨਾਂ ਚੀਜ਼ਾਂ ਦਾ ਟੱਕਰਾ ਜਿਹੜਾ ਸਮੇਂ ਸਿਰ ਕਰ ਲਈਏ। ਜਿਹੜੇ ਬਾਗ ਡਾਕਟਰ ਸਾਹਿਬ ਉੱਥੇ ਲੱਗੇ ਨੇ, ਜਿਵੇਂ ਇੱਥੇ ਲੱਗੇ ਜਦੋਂ ਬਾਗ, ਇੱਥੇ ਜਿਹੜੇ ਜਿਵੇਂ ਐਗ ਕਮਿਸ਼ਨਰ ਆਫਿਸ ਆ ਜਾਂ ਜਿਹੜੀਆਂ ਲੋਕਲ ਬਾਡੀਜ਼ ਆ ਜਾਂ ਡਿਪਾਰਟਮੈਂਟ ਆਫ ਫੂਡ ਐਂਡ ਐਗ ਆ, ਉਹ ਰੈਗੂਲਰ ਵਿਜ਼ਿਟ ਕਰਦੇ ਸਾਡੇ ਫਾਰਮਾਂ 'ਚ, ਹੈ ਨਾ, ਟਰੈਪ ਲੱਗੇ ਹੁੰਦੇ ਨੇ ਵੀ ਕਿਹੋ ਜਿਹੇ ਇਨਸੈਕਟ ਨੇ ਨੇਵਲ ਔਰੰਜ ਵਾਲਾ ਜਾਂ ਇਹ ਉਹ ਜਾਂ ਗ੍ਰੀਨਿੰਗ ਜਿਹੜੀ ਸਾਨੂੰ ਇਸ਼ੂ ਆਈ ਹੈ ਨਾ ਫਲੋਰੀਡਾ 'ਚ ਆਈ, ਉਹ ਮੋਨੀਟਰ ਕਰਦੇ ਰਹਿੰਦੇ ਨੇ। ਉੱਥੇ ਵੀ ਇਹੋ ਜਿਹੇ ਪ੍ਰੋਗਰਾਮ ਆ ਜਿਹੜੀ ਯੂਨੀਵਰਸਿਟੀ ਇੱਕ ਕਰਦੀ ਹੈ ਜਾਂ ਉਹ ਗਰੋਅਰ ਨੂੰ ਤੁਸੀਂ ਗਰੋਅਰ ਕਰਦਾ? ਹਾਂਜੀ, ਸਾਡੇ ਉੱਥੇ ਜਿਵੇਂ ਜੇ ਆਪਾਂ ਵੇਖੋ ਜੀ ਜਿਸ ਤਰੀਕੇ ਨਾਲ ਆਪਾਂ ਗੱਲ ਕੀਤੀ ਸੀ ਕ੍ਰਿਸ਼ੀ ਵਿਗਿਆਨ ਕੇਂਦਰ, ਹਾਂਜੀ, ਉਹ ਐਕਸਟੈਂਸ਼ਨ ਦਾ ਕੰਮ ਹੈ ਉਹਨਾਂ ਦਾ। ਸੋ ਫਾਰਮਰਸ ਨੂੰ ਗਾਈਡ ਕਰਦੇ ਨੇ, ਠੀਕ ਹੈ, ਜਦੋਂ ਵੀ ਫਾਰਮਰਸ ਦੀ ਲੋੜ ਹੈ ਉੱਥੇ ਸਾਡੇ ਤਕਰੀਬਨ ਜਿਹੜੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਆਪਣੇ PAU ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ, ਉਸ ਤੋਂ ਜਗ੍ਹਾ ਦੇ ਉੱਪਰੋਂ ਫਾਰਮਰ ਨੂੰ ਸਾਰੀ ਗਾਈਡੈਂਸ ਮਿਲਦੀ। ਸਾਡੇ ਸਭ ਵੱਖਰੇ ਵੱਖਰੇ ਮਾਹਰ ਉੱਥੇ ਹੁੰਦੇ ਨੇ, ਠੀਕ ਹੈ, ਜਿਵੇਂ ਹੁਣ ਜੇ ਆਪਾਂ ਗੱਲ ਕਰਾਂਗੇ ਤਾਂ ਹਾਰਟੀਕਲਚਰ ਦਾ ਮਾਹਰ ਉੱਥੇ ਹੋਏਗਾ, ਪਲਾਂਟ ਪ੍ਰੋਟੈਕਸ਼ਨ ਦਾ ਮਾਹਰ ਹੋਏਗਾ, ਸੋਇਲ ਦਾ ਸਾਇੰਟਿਸਟ ਉੱਥੇ ਹੋਏਗਾ। ਸੋ ਜਿਵੇਂ ਜਿਵੇਂ ਲੋੜ ਹੈ, ਜੇ ਸਪੋਜ਼ ਕਰੋ ਕੋਈ ਸਿੱਲੇ ਦਾ ਅਟੈਕ ਜਾਂ ਕਿਸੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਫਿਡ ਦਾ ਕਿਸੇ ਵੀ ਚੀਜ਼ ਦਾ ਵਾ, ਅਸੀਂ ਵੈਸੇ ਵੀ ਫਾਰਮਰਸ ਨੂੰ ਦੱਸਦੇ ਹਾਂ ਕਿ ਕਿਸ ਤਰੀਕੇ ਨਾਲ ਖੁਦ ਵੀ ਮੋਨੀਟਰ ਕਰ ਸਕਦਾ, ਤੇ ਜਦੋਂ ਜਦੋਂ ਵੀ ਰਿਕੁਆਇਰਡ ਹੋਵੇ ਸਾਡੀਆਂ ਜਿਹੜੀਆਂ PAU ਦੀਆਂ ਟੀਮਸ ਉੱਥੇ ਜਾ ਕੇ ਤੇ ਉਹਨਾਂ ਨੂੰ ਰੈਗੂਲਰ ਸਰਵੇ ਵੀ ਕਰਦੀ ਹੈ ਜੀ। ਇੱਕ ਡਾਕਟਰ ਸਾਹਿਬ ਉੱਥੇ ਮੈਂ ਦੇਖਿਆ ਜਿੰਨੇ ਕੁ ਬਾਗ ਦੇਖਣ ਦਾ ਮੌਕਾ ਮਿਲਿਆ, ਚਾਹੇ ਉਹ ਕੋਈ ਵੀ ਬਾਗ ਲੱਗਿਆ, ਉਹ ਲਾਉਂਦੇ ਬਰਮ ਤੇ ਨਹੀਂ ਲਾਉਂਦੇ, ਜਾਨੀ ਬੱਟ ਤੇ ਨਹੀਂ ਲਾਉਂਦੇ ਗੇ। ਉਹਦਾ ਕੀ ਕਾਰਨ ਆ? ਜਾਂ ਇੱਥੇ ਸਾਡੇ ਕੋਲ ਜਿੰਨੇ ਵੀ ਬਾਗ ਲੱਗੇ ਆ ਮੈਨੂੰ ਲੱਗਦਾ 90% ਉਹ ਬੱਟ ਤੇ ਹੀ ਹੁੰਦੇ, ਬਰਮ ਤੇ ਹੀ ਹੁੰਦੇ ਆ। ਸ਼ੁਰੂ ਤੋਂ ਮੈਨੂੰ ਲੱਗਦਾ ਕਿ ਇੱਥੇ ਡ੍ਰਿਪ ਇਰੀਗੇਸ਼ਨ ਸ਼ੁਰੂ ਤੋਂ ਹੀ ਜਿਹੜੀ ਆ ਉਹ ਫੋਲੋ ਕੀਤੀ ਗਈ ਹੈ ਜੀ। ਪਾਣੀ ਉੱਪਰਲੇ ਬੰਨੇ ਲਾ
ਕੇ ਤੇ ਵਿਚਕਾਰ ਮਤਲਬ ਜਿਵੇਂ ਉੱਪਰੋਂ ਜਿਵੇਂ ਡ੍ਰਿਪ ਇਰੀਗੇਸ਼ਨ ਜਿਹੜੀ ਆ ਹੂੰ ਉਸ ਜਿੰਨੀ ਕਿ ਸਾਡੀ ਮੋਇਸਚਰ ਦੀ ਰਿਕੁਆਇਰਮੈਂਟ ਹੈ ਉਹਨੂੰ ਕੇਟਰ ਕਰਦੀ ਹੈ। ਬਾਕੀ ਜਿਹੜੀਆਂ ਜ਼ਿਆਦੀਆਂ ਹੁਣ ਜਿਵੇਂ ਸਾਡੇ ਉੱਥੇ ਰੇਤਲੀਆਂ ਜ਼ਮੀਨਾਂ ਦੇ ਵਿੱਚ ਬਾਗ ਲੱਗਦੇ ਆ, ਉਹ ਜਿਹੜੀ ਸੋਇਲ ਨੂੰ ਹੋਲਡ ਕਰਨ ਵਾਸਤੇ ਵੀ ਜਿਹੜੀ ਬਰਮ ਹੈ ਉਹ ਇੰਟੈਕਟ ਰਹਿਣੀ ਪੈਂਦੀ ਹੈ। ਹੂੰ ਸੋ ਉੱਥੇ ਦੀਆਂ ਪ੍ਰੈਕਟਿਸਿਸ ਜਿਹੜੀਆਂ ਨੇ ਉਹ ਤੁਸੀਂ ਕਹਿ ਲਓ ਕਿ ਸੋਇਲ ਕੰਡੀਸ਼ਨਸ ਦੇ ਹਿਸਾਬ ਨਾਲ, ਜਾਂ ਜਿਵੇਂ ਹੁਣ ਜਿਹੜਾ ਸਾਡੇ ਡ੍ਰਿਪ ਇਰੀਗੇਸ਼ਨ ਸਿਸਟਮ ਆ ਰਿਹਾ ਵਾ ਉਹਦੇ ਵਿੱਚ ਅਸੀਂ ਨਵੇਂ ਤਜਰਬੇ ਕਰਕੇ ਦੇਖ ਸਕਦੇ ਹਾਂ ਕਿ ਬਰਮ ਦੇ ਉੱਪਰ ਜੇ ਅਸੀਂ ਬਾਗ ਲਾਵਾਂਗੇ ਡ੍ਰਿਪ ਦੇ ਨਾਲ, ਉਹ ਜ਼ਿਆਦਾ ਕਾਮਯਾਬ ਨੇ ਜਾਂ ਜਿਹੜਾ ਪੁਰਾਣੇ ਕਲਚਰਲ ਪ੍ਰੈਕਟਿਸ ਚੱਲ ਰਹੇ ਉਹਨਾਂ ਦੇ ਨਾਲ ਜ਼ਿਆਦਾ। ਠੀਕ ਹੈ। ਜਿਹੜਾ ਪੰਜਾਬ ਦਾ ਜਿਨ੍ਹਾਂ ਨੇ ਇਹ ਬਾਗ ਲਾਏ ਆ, ਮਾਰਕੀਟ ਦੀ ਤੁਸੀਂ ਥੋੜ੍ਹੀ ਜਿਹੀ ਪਹਿਲਾਂ ਗੱਲ ਕੀਤੀ ਆ, ਉਹ ਸਰਵਾਈਵੇਬਿਲਟੀ ਹੈਗੀ ਆ? ਉਹ ਕਿਸਾਨ ਦੀ ਸੋਹਣੀ ਸਰਵਾਈਵੇਬਿਲਟੀ ਆ ਜਾਂ ਜੇ ਮਤਲਬ ਵਿੱਚ ਵਿਚਾਲੇ ਜਿਹੀ ਆ? ਤੁਹਾਨੂੰ ਕੀ ਭਵਿੱਖ ਨਜ਼ਰ ਆਉਂਦਾ ਇਸ ਦੇ ਨਾਲ? ਦੇਖੋ ਜੀ, ਬਿਲਕੁਲ ਸਰਵਾਈਵੇਬਿਲਟੀ ਹੈਗੀ ਹੈ ਜੀ। ਸਰਵਾਈਵਲ ਦੀ ਤਾਂ ਇੱਦਾਂ ਹੈ ਕਿ ਛੋਟੇ ਕਿਸਾਨ ਲਈ ਕਈ ਵਾਰ ਤੇ ਪ੍ਰੋਬਲਮ ਹੋ ਸਕਦੀ ਹੈ ਕਿ ਜਿਹੜਾ ਸਟਾਰਟਿੰਗ ਦਾ ਜੁਵੇਨਾਈਲ ਫੇਜ਼ ਹੈ, ਜਿਹੜੇ 3-4 ਸਾਲ ਜਦੋਂ ਫਲ ਨਹੀਂ ਆਉਣਾ, ਜੇ ਉਹ ਫਾਰਮਰ ਉਹਨੂੰ ਮਤਲਬ ਸਸਟੇਨ ਕਰ ਸਕਦਾ ਵਾ ਤਾਂ ਉਸ ਤੋਂ ਬਾਅਦ ਜਦੋਂ ਕ੍ਰੌਪ ਆ ਜਾਂਦੀ ਹੈ ਤਾਂ ਫਿਰ ਉਹਦੇ ਵਿੱਚ ਪ੍ਰੋਫਿਟ ਜਿਹੜਾ ਉਹ ਫਾਰਮਰ ਲੈ ਲੈਂਦਾ। ਪ੍ਰਾਈਸ ਪਹਿਲਾਂ ਨਾਲੋਂ ਠੀਕ ਰਹੇ ਆ ਜਾਂ ਘਟ ਗਏ ਆ, ਕਿੱਦਾਂ ਰਿਹਾ? ਪ੍ਰਾਈਸ ਦੇ ਵਿੱਚ ਫਲਕਚੁਏਸ਼ਨਸ ਆਉਂਦੀਆਂ ਰਹਿੰਦੀਆਂ। ਹਾਂਜੀ, ਆਪਾਂ ਕੋਈ ਸਪੈਸੀਫਿਕ ਨਹੀਂ ਕਹਿ ਸਕਦੇ ਕਿ ਜਿਹੜੀ ਪ੍ਰਾਈਸ ਹੈ ਕਿ ਅੱਜ ਤੋਂ ਜੇ 6 ਸਾਲ ਪਹਿਲਾਂ ਤਾਂ 10 ਸਾਲ ਪਹਿਲਾਂ ਜਾਈਏ ਤਾਂ ਇੱਕ ਕ੍ਰੌਪ ਦੀ ਪ੍ਰਾਈਸ ਜਿਹੜੀ ਉਹ ਕੰਪੈਰੀਟਿਵਲੀ ਜ਼ਿਆਦਾ ਸੀ। ਜੇ ਇੱਕ ਜਗ੍ਹਾ ਦੇ ਉੱਪਰ ਇੱਕ ਫਰੂਟ ਕ੍ਰੌਪ ਦੀ ਘਟੀ ਆ ਤਾਂ ਉਹਨੂੰ ਦੂਸਰੀ ਫਰੂਟ ਕ੍ਰੌਪ ਰਿਪਲੇਸ ਕਰ ਰਹੀ ਆ। ਕਿਸੇ ਸਮੇਂ ਸਾਡੇ ਹੁਸ਼ਿਆਰਪੁਰ ਏਰੀਏ ਦੇ ਵਿੱਚ ਅੰਬ ਬਹੁਤ ਲੱਗਦਾ ਹੁੰਦਾ ਸੀ, ਉਹਨੂੰ ਕਿੰਨੂ ਨੇ ਰਿਪਲੇਸ ਕੀਤਾ, ਹੁਣ ਉੱਥੇ ਨਾਖਾਂ ਦੀ ਪਲਾਂਟੇਸ਼ਨ ਜ਼ਿਆਦਾ ਹੋ ਰਹੀ ਹੈ। ਸੋ ਜਿਹੜੀ ਪ੍ਰੋਫਿਟੇਬਿਲਿਟੀ ਆ ਉਹ ਸਮੇਂ ਦੇ ਨਾਲ ਕਈ ਵਾਰ ਕ੍ਰੌਪਸ ਦੇ ਨਾਲ ਚੇਂਜ ਹੁੰਦੀ ਹੈ। ਪੰਜਾਬ 'ਚ ਕਿਤੇ ਵੀ ਜਿਹੜਾ ਸਿਟਰਸ ਜਾਤੀ ਦਾ ਜਿਹੜਾ ਪਲਾਂਟ ਲਾ ਕੇ ਵਧੀਆ ਜਿਹੜਾ ਉਹ ਰਹਿ ਸਕਦਾ ਆ, ਜਾਂ ਕੁਝ ਖਾਸ ਇਲਾਕੇ ਆ ਵੀ ਜਿੱਥੇ ਉਹ ਜ਼ਿਆਦਾ ਬੈਟਰ ਕਰੂਗਾ? ਨਹੀਂ, ਅਸੀਂ ਦੇਖੋ ਸਾਡੀਆਂ ਜ਼ੋਨਸ ਬਣੀਆਂ ਹੋਈਆਂ ਨੇ। ਠੀਕ ਹੈ। ਜਿਵੇਂ ਸੈਂਟਰਲ ਜ਼ੋਨ ਜਿਹੜੀ ਆ ਸਾਡੀ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਉਸੇ ਅਸੀਂ ਨਾਖਾਂ ਦੀ ਸਿਫਾਰਿਸ਼ ਕਰਦੇ ਹਾਂ। ਠੀਕ ਹੈ। ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਸਿਟਰਸ ਦੀ ਗੱਲ ਕਰੀਏ ਤਾਂ ਫਿਰ ਅਸੀਂ ਜਿਹੜੀ ਸਾਡੀ ਸਾਊਥ ਪੰਜਾਬ ਹੈ, ਜਿੱਧਰਲੇ ਬੰਨੇ ਫਾਜ਼ਿਲਕਾ ਦਾ ਏਰੀਆ ਆ ਗਿਆ, ਠੀਕ ਹੈ, ਉਧਰਲੇ ਬੰਨੇ ਐਰਿਡ ਇਰੀਗੇਟਡ ਜ਼ੋਨ ਹੈ ਜਿਹੜੀ ਸਾਡੀ, ਠੀਕ ਹੈ, ਉਸ ਜਗ੍ਹਾ ਦੇ ਵਿੱਚ ਅਸੀਂ ਨਿੰਬੂ ਜਾਤੀ ਦੇ ਜਿਹੜੇ ਫਲਾਂ ਦੀ ਸਿਫਾਰਿਸ਼ ਕਰਦੇ ਹਾਂ। ਉਸ ਤੋਂ ਇਲਾਵਾ ਜਿਹੜੀ ਸਾਡੀ ਇੱਧਰਲੇ ਬੰਨੇ ਨੀਮ ਪਹਾੜੀ ਏਰੀਆ ਦੇ ਨਾਲ ਜਿਹੜਾ ਹੁਸ਼ਿਆਰਪੁਰ ਦੀ ਬੈਲਟ ਚੱਲਦੀ ਆ, ਉਸ ਥਾਂ ਦੇ ਉੱਪਰ ਅਸੀਂ ਨਿੰਬੂ ਜਾਤੀ ਦੇ ਜਿਹੜੇ ਕਿੰਨੂ ਜਾਂ ਮਾਲਟੇ ਦੀਆਂ ਸਿਫਾਰਿਸ਼ਾਂ ਕਰਦੇ ਹਾਂ। ਉੱਦਾਂ ਕਈ ਥਾਵਾਂ 'ਤੇ ਕੁਝ ਫਾਰਮਰ ਆ ਆਈਸੋਲੇਟਡ ਉਹ ਲਗਾ ਵੀ ਲੈਂਦੇ ਨੇ ਦੂਜੀਆਂ ਥਾਵਾਂ 'ਤੇ, ਬਟ ਸਾਡੀ ਜਿਹੜੀਆਂ ਰਿਕਮੈਂਡੇਸ਼ਨਸ ਆ ਉਹ ਜਗ੍ਹਾ ਦੇ ਹਿਸਾਬ ਨਾਲ ਕ੍ਰੌਪਸ ਦੀ ਆ ਵੀ ਇਸ ਜ਼ੋਨ ਦੇ ਵਿੱਚ ਇਹ ਕ੍ਰੌਪ ਲੱਗੇਗੀ, ਇਸ ਜ਼ੋਨ ਦੇ ਵਿੱਚ ਇਹ ਕ੍ਰੌਪ ਲੱਗੇਗੀ। ਕਿਤੇ ਰੇਤਲੀ ਇਲਾਕੇ ਦਾ ਵੀ ਫਿਰ ਰੂਟ ਸਟਾਕ ਵੱਖਰਾ ਹੋਊਗਾ ਤੇ ਉਹ ਦੂਜੇ ਇਲਾਕੇ ਦਾ ਵੀ ਫਿਰ ਰੂਟ ਸਟਾਕ, ਉੱਥੇ ਵੀ ਇਸ ਤਰੀਕੇ ਦੀ ਵੀ ਨਾਲ ਹੀ ਸਿਫਾਰਿਸ਼ ਹੈ? ਹਾਂਜੀ, ਉਹਦੇ ਵਿੱਚ ਰੇਤਲੀ ਦੇ ਹਿਸਾਬ ਨਾਲ ਜਿਵੇਂ ਤੁਹਾਨੂੰ ਪੀਐਚ ਮੈਂ ਦੱਸਿਆ ਜੀ, ਪੀਐਚ ਦੇ ਹਿਸਾਬ ਨਾਲ ਤੇ ਬੂਟਿਆਂ ਦੀ ਕੰਪੈਟੇਬਿਲਿਟੀ ਦੇ ਹਿਸਾਬ ਨਾਲ ਕਿਹੜੀ ਕਿਸਮ ਕਿਹੜੀ ਰੂਟ ਸਟਾਕ ਦੇ ਉੱਤੇ ਜ਼ਿਆਦਾ ਜਿਹੜੀ ਕੰਪੈਟੇਬਲ ਹੈ ਉਹਦੇ ਅਕੋਰਡਿੰਗਲੀ ਅਸੀਂ ਸਿਫਾਰਿਸ਼ ਕਰਦੇ ਹਾਂ। ਇੱਥੇ ਹੁਣ ਜਿੱਦਾਂ ਸਿਆਲਾਂ 'ਚ ਮੀਂਹ ਪੈਂਦੇ ਆ, ਸਿਆਲਾਂ 'ਚ ਇਹਨੇ ਪੱਕਣਾ ਹੁੰਦਾ ਆ, ਉੱਥੇ ਆਪਣੇ ਸਿਆਲਾਂ 'ਚ ਕੋਈ ਮੀਂਹ ਨਹੀਂ ਆ, ਖੁਸ਼ਕ ਹੁੰਦਾ ਮਾਹੌਲ, ਠੰਡ ਜਿਹੜੀ ਹੁੰਦੀ ਆ, ਉਸ ਦਾ ਤੇ ਇੱਥੇ ਦਾ ਕੰਪੈਰੀਜ਼ਨ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ ਜੀ, ਉਸ ਸਮੇਂ ਦੇ ਉੱਪਰ ਉੱਥੇ ਠੰਡ ਹੁੰਦੀ ਆ, ਸੋ ਜਿਹੜੇ ਬਾਰਿਸ਼ ਆ ਉਹਦਾ ਇਨਫਲੂਐਂਸ ਤੇ ਇੱਥੇ ਮੈਨੂੰ ਲੱਗਦਾ ਕਿ ਅਰਸ਼ੀ ਜ਼ਿਆਦਾ ਬੈਟਰ ਦੱਸ ਸਕਦੇ ਆ ਕਿ ਗਰੋਵਰ ਨੇ ਇੱਥੋਂ ਦਾ ਵੀ ਕੀ ਪੈਂਦਾ। ਸਾਡੇ ਉੱਥੇ ਜ਼ਿਆਦਾ ਫਿਰ ਮੀਂਹ ਨਾ ਪੈਣ ਕਰਕੇ ਤੇ ਮਤਲਬ ਕੋਈ ਤੁਸੀਂ ਕਹਿ ਲਓ ਕਿ ਸਿਆਲ ਦੇ ਵਿੱਚ ਕੋਈ ਬਹੁਤਾ ਰੇਨ ਦਾ ਕੋਈ ਬਹੁਤਾ ਇਨਫਲੂਐਂਸ ਨਿੰਬੂ ਜਾਤੀ ਦੇ ਫਲਾਂ ਦੇ ਉੱਤੇ ਨਹੀਂ ਹੈਗਾ। ਠੀਕ। ਹਾਂਜੀ, ਜਿਵੇਂ ਆਪਣੇ ਤਾਂ ਸਿਆਲਾਂ 'ਚ ਦੇਖੋ ਇਹੀ ਰਿਸਕ ਹੁੰਦਾ, ਇੱਕ ਤਾਂ ਫਰੋਸਟ, ਮੈਂ ਡਾਕਟਰ ਸਾਹਿਬ ਨਾਲ ਪਹਿਲਾਂ ਵੀ ਗੱਲ ਕਰਦਾ ਸੀ, ਜਿਹੜੇ ਪੱਖੇ ਲਾਏ ਵੱਡੇ ਵੱਡੇ ਕਾਫੀ ਤੁਰਨ ਫਿਰਨ ਦਾ ਇਹਨਾਂ ਨਾਲ, ਤੇ ਉਹ ਇੱਕ ਤਾਂ ਆਪਣੇ ਫਰੋਸਟ ਦਾ ਕਾਫੀ ਚੱਕਰ ਪੈਂਦਾ, ਤੇ ਉਹ ਆਪਾਂ ਡਾਕਟਰ ਸਾਹਿਬ ਨੂੰ ਪੁੱਛਦੇ ਵੀ ਆ, ਇੱਥੇ ਜਿਹੜਾ ਫਰੋਸਟ ਦਾ ਡੈਮੇਜ ਇਕੱਲੀ ਕ੍ਰੌਪ ਨੂੰ ਹੁੰਦਾ ਹੈ ਨਾ, ਤੇ ਉੱਥੇ ਕਈ ਫਰੂਟਸ ਨੇ ਜਿਨ੍ਹਾਂ ਤੇ ਫਰੋਸਟ ਪੂਰੇ ਟਰੀ ਨੂੰ ਹੀ ਡੈਮੇਜ ਕਰ ਜਾਂਦੀ ਹੈ। ਠੀਕ ਹੈ ਜੀ, ਉੱਥੇ ਜਿਹੜਾ ਫਰੋਸਟ ਡੈਮੇਜ ਦੀਆਂ ਪ੍ਰੈਕਟਿਸਿਸ ਆਪਣੇ ਨਾਲੋਂ ਮੈਨੂੰ ਲੱਗਦਾ ਵੀ ਹਜੇ ਥੋੜ੍ਹੀਆਂ ਪਿੱਛੇ ਨੇ। ਉਹਦਾ ਕਾਰਨ ਇਹੀ ਹੈ ਵੀ ਜਿਹੜੀ ਇੱਥੇ ਤਕਨੀਕ ਵਾਲੀ ਗੱਲ ਆ ਜਾਂਦੀ ਆ, ਉਹ ਆਪਣੇ ਕੋਲ ਜ਼ਿਆਦਾ ਥੋੜ੍ਹੀ ਜਿਹੀ ਅਵੇਲੇਬਿਲਿਟੀ ਜ਼ਿਆਦਾ ਹੈ ਤੇ ਅਫੋਰਡੇਬਲ ਵੀ ਹੈ ਸਾਡੇ ਲਈ ਉਹ। ਤੇ ਜਿਹੜੀ ਰਹੀ ਵੀ ਹੋਰ ਮੀਂਹ ਦਾ ਦੇਖੋ, ਫਿਰ ਉਹ ਫੰਜੀਸਾਈਡ ਸਪਰੇਅ ਸਾਡੇ ਐਡ ਹੋ ਜਾਂਦੀ ਆ। ਉਹ ਤਾਂ ਜਿੰਨਾ ਜੇ ਫਰੋਸਟ ਨਾ ਪਵੇ, ਮੀਂਹ ਦਾ ਕੋਈ ਬੜਾ ਫਰਕ ਨਹੀਂ ਪੈਂਦਾ, ਫੰਜੀਸਾਈਡ ਸਪਰੇਅ ਨਾਲ ਇੱਕ ਜਾਂ ਮੈਕਸੀਮਮ 2 ਕਰਕੇ ਜਿਹੜੀਆਂ ਲੇਟ ਕ੍ਰੌਪਸ ਨੇ ਉਹ ਵੀ ਸਾਡਾ ਉਹਦੇ ਨਾਲ ਗੁਜ਼ਾਰਾ ਵਧੀਆ ਸੋਹਣਾ ਹੋ ਜਾਂਦਾ। ਤੇ ਡਾਕਟਰ ਸਾਹਿਬ, ਇਹਦੇ ਬਾਰੇ ਆਪਾਂ ਗੱਲ ਵੀ ਕੀਤੀ ਸੀਗੀ, ਜਿਹੜੀ ਫਰੋਸਟ ਵਾਲਾ, ਇਹਦੇ ਬਾਰੇ ਦੱਸੋ ਉੱਥੇ ਵੀ ਕਿਵੇਂ ਦਾ ਹੈਗਾ, ਕੀ ਪ੍ਰੋਟੈਕਸ਼ਨ ਹੈ, ਕਿਵੇਂ ਦੇ ਸਾਧਨ ਨੇ? ਉੱਥੇ ਬੇਸਿਕਲੀ ਸਾਡੇ ਜਿਹੜੇ ਫਰੋਸਟ ਹੈ ਨਾ, ਉਹਦੇ ਵਿੱਚ ਕੁਝ ਕ੍ਰੌਪਸ ਹੈ ਜਿਵੇਂ ਅੰਬ ਨੇ, ਇਹ ਸੈਂਸਿਟਿਵ ਨੇ। ਠੀਕ ਹੈ, ਮਤਲਬ ਕੁਝ ਕ੍ਰੌਪਸ ਜਿਹੜੀਆਂ ਨੇ ਕੋਰੇ ਨੂੰ ਬਹੁਤ ਸੈਂਸਿਟਿਵ ਨੇ। ਸੋ ਉੱਥੇ ਜਿਹੜੀਆਂ ਸਾਡੀਆਂ ਮੇਨ ਪ੍ਰੈਕਟਿਸਿਸ ਆ ਉਹ ਬੇਸਿਕਲੀ ਕਲਚਰਲ ਪ੍ਰੈਕਟਿਸਿਸ 'ਤੇ ਡਿਪੈਂਡ ਆ। ਉਹਦੇ ਪਤਲਾ ਪਾਣੀ ਲਾਉਣਾ ਜਾਂ ਛੋਟੇ ਪਲਾਂਟਸ ਨੂੰ ਕਵਰ ਕਰਨਾ,
ਇਹਨਾਂ ਪ੍ਰੈਕਟਿਸਿਸ ਦੇ ਨਾਲ ਹੀ ਅਸੀਂ ਜਿਹੜਾ ਵਾ ਫਰਾਡਸ ਨੂੰ ਉਹਨੂੰ ਟਾਕਰਾ ਕਰਨ ਦੀ ਉੱਥੇ ਆਪਾਂ ਕੋਸ਼ਿਸ਼ ਕਰਦੇ ਹਾਂ ਜੀ। ਆਪਣੇ ਜਿਹੜੇ ਉਹ ਪੱਖੇ ਲੱਗੇ ਨੇ ਜਿਹੜੀਆਂ ਮਸ਼ੀਨਾਂ ਲੱਗੀਆਂ ਨੇ ਹਨਾ, ਉਹ ਉੱਥੇ ਆਪਾਂ ਕਦੇ ਨਹੀਂ ਪੰਜਾਬ 'ਚ ਦੇਖੀਆਂ ਨਹੀਂ ਕਦੇ ਨਹੀਂ ਹਨਾ, ਤੇ ਉਹ ਇੱਕ ਚੀਜ਼ ਹੈ ਜਿਹੜੀ ਉੱਥੇ ਜਾ ਸਕਦੀ ਹੈ, ਜਿਹੜੀਆਂ ਕ੍ਰਾਪਸ ਜਾਂ ਟਰੀਜ਼ ਫਰਾਸਟ ਨੂੰ ਲੈ ਕੇ ਜ਼ਿਆਦਾ ਹੈਗੇ ਨੇ ਹਨਾ, ਉੱਥੇ ਉਹ ਲਗਾਈ ਜਾ ਸਕਦੀ ਹਾਂ। ਹੈ। ਸੋ ਇਹ ਜਿਹੀ ਚੀਜ਼ਾਂ ਹੀ ਆ ਵੀ ਜਦੋਂ ਜਿਵੇਂ ਹੁਣ ਇਹਨਾਂ ਦੀ ਵਿਜ਼ਿਟ ਤੇ ਨੋਟਸ ਲਿਖੇ ਹੋਣੇ ਇਹਨਾਂ ਨੇ, ਉਹ ਇਹੀ ਚੀਜ਼ਾਂ ਹੁੰਦੀਆਂ ਵੀ ਨੇ ਕਿਹੜੀਆਂ ਜਦੋਂ ਚੀਜ਼ਾਂ ਉੱਥੇ ਹਾਂ, ਐਡ ਹੋ ਬਿਲਕੁਲ, ਸਕਦੀਆਂ। ਐਡ ਹੋ ਸਕਦੀਆਂ। ਤੁਸੀਂ ਕੱਲ੍ਹ ਇਸ ਅਸੀਂ ਟਾਈਮ ਗਏ ਵੀ ਕਿਹੜੀ ਸੀ ਚੀਜ਼ ਉੱਥੇ। ਤੁਹਾਡੀ ਨੋਟਸ ਦੇ ਵਿੱਚ ਕਿਹੜੀ ਚੀਜ਼ ਇਸ ਸਭ ਤੋਂ ਉੱਤੇ ਆ ਵੀ ਆਹ ਚੀਜ਼ ਆਪਾਂ ਜਿਹੜੀ ਜ਼ਰੂਰ ਆ ਉੱਥੇ ਰਿਕਮੈਂਡ ਕਰੀਏ, ਸਿਫਾਰਿਸ਼ ਉਹਦੀ ਕਰੀਏ? ਦੇਖੋ ਇਹ ਕਈ ਚੀਜ਼ਾਂ ਨੇ, ਕਿਉਂਕਿ ਹੁਣ ਮੇਰਾ ਜਿਹੜਾ ਮੇਨ ਹੈਗਾ ਜੀ ਫੋਕਸ ਉਹ ਹੈਗਾ ਨਰਸਰੀ ਪ੍ਰੋਡਕਸ਼ਨ। ਹਾਂਜੀ। ਨਰਸਰੀ ਪ੍ਰੋਡਕਸ਼ਨ ਦੇ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ ਅਸੀਂ ਇੱਥੋਂ ਨੋਟ ਕੀਤੀਆਂ ਨੇ, ਅਜੇ ਕਰਨੀਆਂ ਵੀ ਨੇ, ਬਿਕੋਜ਼ ਇਹ ਦੌਰਾ ਚੱਲ ਰਿਹਾ। ਉਹਦੇ ਵਿੱਚ ਜਿਵੇਂ ਕੰਟੇਨਰ ਹੈ ਜਿਨ੍ਹਾਂ ਦੇ ਵਿੱਚ ਬੂਟੇ ਤਿਆਰ ਕੀਤੇ ਜਾਂਦੇ ਆ, ਅਸੀਂ ਵੀ ਉੱਥੇ ਕੰਟੇਨਰਾਈਜ਼, ਸਾਡੀ ਜੇ ਜੱਲੋਵਾਲ ਹੈ ਤਾਂ ਉੱਥੇ 100% ਕੰਟੇਨਰਾਈਜ਼ ਨਰਸਰੀ ਹੈ। ਠੀਕ ਹੈ। ਪਰ ਉਹਦੇ ਵਿੱਚ ਇੱਥੋਂ ਦੇ ਕੰਟੇਨਰਾਂ ਦਾ ਕੀ ਫਰਕ ਹੈ, ਠੀਕ ਹੈ, ਉਹ ਤੋਂ ਉਹਦੇ ਨਾਲੋਂ ਜਿਹੜਾ ਇਹ ਮੀਡੀਆ ਵਰਤਦੇ ਆ, ਜਿਵੇਂ ਇਹਨੂੰ ਸੋਇਲ ਕਹਿੰਦੇ ਇੱਥੇ, ਹਾਂਜੀ। ਅਸੀਂ ਉਹਦੇ ਵਿੱਚ ਮਿਕਸਚਰ ਜਿਵੇਂ ਵੱਖਰੇ ਵੱਖਰੇ ਆ, ਉਹਦਾ ਕੀ ਫਰਕ ਹੈ, ਠੀਕ ਹੈ, ਕਿਹੜੀਆਂ ਕਿਹੜੀਆਂ ਪ੍ਰੈਕਟਿਸਿਸ ਨੇ। ਜਿਵੇਂ ਇਹਨਾਂ ਨੇ ਬੂਟਾ ਜਦੋਂ ਤਿਆਰ ਕਰਦੇ ਆ ਨਰਸਰੀ ਦੇ ਵਿੱਚ, ਉਹ ਬੂਟੇ ਨੂੰ ਉਹਦਾ ਜਿਹੜਾ ਤੁਸੀਂ ਕੈਲੀਪਰ ਕਿੱਦਾਂ ਡਿਵੈਲਪ ਕਰਦੇ, ਉਹਦਾ ਤਣਾ ਕਿੱਦਾਂ ਡਿਵੈਲਪ ਕਰਦੇ ਆ, ਠੀਕ ਹੈ, ਉਹ ਸਾਰੀਆਂ ਚੀਜ਼ਾਂ ਨੇ। ਉਹਨਾਂ ਚੀਜ਼ਾਂ ਨੂੰ ਅਸੀਂ ਹੁਣ ਆਪਣੇ ਪੰਜਾਬ ਦੇ ਵਿੱਚ ਜਾ ਕੇ ਐਕਸਪੈਰੀਮੈਂਟ ਕਰਾਂਗੇ, ਤੇ ਜਿਹੜੀ ਜਿਹੜੀ ਢੁਕਵੀਂ ਹੋਏਗੀ ਉਹਨੂੰ ਆਪਾਂ ਜ਼ਰੂਰ ਇਹਨਾਂ ਨੋਟਸ ਦੇ ਵਿੱਚ ਇਹ ਚੀਜ਼ਾਂ ਆਪਾਂ ਨੋਟ ਕਰ ਰਹੇ ਹਾਂ। ਅੱਛਾ, ਨਰਸਰੀ ਦੇ ਵਿੱਚ ਹੁਣ ਜਿਹੜਾ ਤੁਹਾਡੇ ਲਈ ਜਿਹੜਾ ਸੀਜ਼ਨ ਆ ਉਹ ਕਦੋਂ ਸ਼ੁਰੂ ਹੁੰਦਾ ਹੈ, ਕਦੋਂ ਤੱਕ ਜਿਹੜੇ ਇਹ ਬੂਟੇ ਲਵਾਈ ਦੇ ਲਈ ਜਿਹੜੇ ਉਹ ਤਿਆਰ ਜਿਹੜੇ ਉਹ ਤੁਸੀਂ ਕਰਕੇ ਰੱਖ ਦਿੰਦੇ ਆ? ਨਰਸਰੀ 12 ਮਹੀਨੇ ਹੀ ਇਹਦੀ ਐਕਟੀਵਿਟੀ ਕੋਈ ਨਾ ਕੋਈ ਚੱਲਦੀ ਰਹਿੰਦੀ ਹੈ ਜੀ। ਠੀਕ ਹੈ। ਬਾਕੀ ਇਹ ਹੈ ਕਿ ਜਿਹੜਾ ਆਪਾਂ ਬਰਸਾਤਾਂ ਦੇ ਕੋਲ ਜਾ ਕੇ ਥੋੜਾ ਐਕਟੀਵਿਟੀ ਸਾਡੀਆਂ ਜ਼ਿਆਦੀਆਂ ਵੱਧ ਜਾਂਦੀਆਂ। ਉਦੋਂ ਕਲਮਾਂ ਲਾਉਣੀਆਂ ਸ਼ੁਰੂ ਕਰਦੇ ਆ? ਨਹੀਂ, ਇਹ ਇਦਾਂ ਹੁੰਦਾ ਜੀ ਕਿ ਸਭ ਤੋਂ ਪਹਿਲਾਂ ਤੇ ਅਸੀਂ ਨਰਸਰੀ ਦੇ ਵਿੱਚ ਜੜ ਬੁੱਡ ਲਾਉਂਦੇ ਆ, ਰੂਟ ਸਟਾਕ ਦਾ ਬੀ ਲਾਉਂਦੇ ਆ ਠੀਕ ਹੈ। ਆਪਾਂ, ਠੀਕ ਹੈ, ਰੂਟ ਸਟਾਕ ਦਾ ਬੀ ਅਸੀਂ ਲਾਉਂਦੇ ਆ। ਉਸ ਤੋਂ ਬਾਅਦ ਉਹ ਜਦੋਂ ਰੂਟ ਸਟਾਕ ਨੂੰ ਅਸੀਂ ਅਗਲੇ ਬੰਨੇ ਲਿਫਾਫਿਆਂ ਜਾਂ ਫਿਰ ਸਿਟਰੀ ਪੌਟਸ 'ਚ ਟ੍ਰਾਂਸਪਲਾਂਟ ਕਰਦੇ ਹਾਂ। ਠੀਕ ਹੈ। ਫਿਰ ਉਹਨਾਂ ਦੇ ਉੱਪਰ ਪਿਉਂਦ ਹੁੰਦੀ ਹੈ। ਹੁਣ ਜਿਹੜੀ ਪਿਉਂਦ ਹੈ, ਉਹ ਪਿਉਂਦ ਦਾ ਵੀ ਜਿਹੜੇ ਮੌਸਮ ਨੇ, ਆਪਾਂ ਜਿਵੇਂ ਸ਼ੁਰੂ ਤੇ ਆਪਾਂ ਫਰਵਰੀ 'ਚ ਵੀ ਕਰ ਸਕਦੇ ਹਾਂ, ਫਰਵਰੀ ਮਾਰਚ ਵੀ ਕਰਦੇ ਹਾਂ, ਪਰ ਜਿਹੜਾ ਸਭ ਤੋਂ ਜ਼ਿਆਦਾ ਸਕਸੈਸਫੁਲ ਜਿਹੜਾ ਟਾਈਮ ਹੈ ਉਹ ਫਿਰ ਬਰਸਾਤਾਂ ਦਾ ਆ ਜਾਂਦਾ। ਬਰਸਾਤਾਂ ਦਾ। ਉਸ ਤੋਂ ਬਾਅਦ ਅਸੀਂ ਉਹਨਾਂ ਦੀ ਰੈਗੂਲਰਲੀ ਰੂਟ ਸਟਾਕ ਦੀ ਜਾਂ ਉੱਤੋਂ ਕਟਾਈ ਚੱਲਦੀ ਰਹਿੰਦੀ ਆ, ਉਹਨਾਂ ਦੀ ਮੋਨੀਟਰਿੰਗ ਚੱਲਦੀ ਰਹਿੰਦੀ ਆ। ਫਿਰ ਜਦੋਂ ਇਹ 1.5 ਤੋਂ 2 ਸਾਲ ਦੇ ਵਿੱਚ ਇੱਕ ਬੂਟਾ ਤਿਆਰ ਹੁੰਦਾ ਜੀ, ਮਤਲਬ ਜੇ ਇੱਕ ਆਪਾਂ ਪਿਉਂਦੀ ਬੂਟਾ ਜਦੋਂ ਅਸੀਂ ਤਿਆਰ ਕਰਦੇ ਹਾਂ ਤਾਂ ਉਹਨੂੰ 1.5 ਤੋਂ 2 ਸਾਲ ਲੱਗ ਜਾਂਦੇ ਆ। ਸੋ ਇਹ 12 ਮਹੀਨੇ ਇਹਦਾ ਕੰਮ ਚੱਲਦਾ ਰਹਿੰਦਾ। ਤੇ ਬਰਸਾਤਾਂ ਦੇ ਵਿੱਚ ਥੋੜਾ ਜਿਹਾ ਐਕਟੀਵਿਟੀ ਸਾਡੀਆਂ ਜ਼ਿਆਦੀਆਂ ਇਸ ਕਰਕੇ ਹੁੰਦੀਆਂ ਕਿ ਜਿਹੜਾ ਬੂਟਾ ਵਾ ਉਹਦਾ ਫੁਟਾਰਾ ਵੀ ਜ਼ਿਆਦਾ ਆ ਰਿਹਾ, ਉਹਦੀ ਆਪਾਂ ਉਹਨੂੰ ਮੇਨਟੇਨ ਵੀ ਰੱਖਣਾ, ਰੂਟ ਸਟਾਕ ਵੀ ਜ਼ਿਆਦਾ ਫੁੱਟਦਾ, ਭਰਾਈ ਦਾ ਟਾਈਮ ਜਿਹੜਾ ਵਾ ਉਹ ਵੀ ਉਸ ਟਾਈਮ ਦੇ ਉੱਤੇ ਹੁੰਦਾ ਵਾ, ਸਾਡੀ ਸੇਲ ਦਾ ਟਾਈਮ ਵੀ ਉਹੀ ਆ, ਫਾਰਮਰਸ ਨੇ ਸਭ ਤੋਂ ਜ਼ਿਆਦਾ ਸੇਲ ਵੀ ਉਸ ਟਾਈਮ ਤੇ ਹੁੰਦਾ। ਸੋ ਜਿਹੜਾ ਸਾਡਾ ਜੁਲਾਈ ਤੋਂ ਸ਼ੁਰੂ ਹੋ ਕੇ ਅਕਤੂਬਰ ਮਿਡ ਤੱਕ ਦਾ ਜਿਹੜਾ ਟਾਈਮ ਹੈ ਜੀ, ਉਹ ਉੱਥੇ ਮੈਕਸਿਮਮ ਐਕਟੀਵਿਟੀਜ਼ ਜਿਹੜੀਆਂ ਸਾਡੀਆਂ ਨੇ ਉਹ ਹੁੰਦੀਆਂ ਨੇ ਨਰਸਰੀ ਦੇ ਵਿੱਚ। ਜੀ, ਸੋ ਬਿਲਕੁਲ। ਸੋ ਗੱਲਬਾਤ ਆਪਾਂ ਕਰ ਰਹੇ ਹਾਂ ਡਾਕਟਰ ਤਨਜੀਤ ਸਿੰਘ ਹੁਣਾਂ ਦੇ ਨਾਲ, ਜੋ ਕਿ ਪੰਜਾਬ ਤੋਂ ਆਪਣੇ ਕੋਲ ਪਹੁੰਚੇ ਹੋਏ ਆ। ਸਿਟਰਸ ਦੀ ਜਿਹੜੀ ਉੱਥੇ PAU ਦੀ ਨਰਸਰੀ ਆ ਜੱਲੋਵਾਲ ਦੇ ਵਿੱਚ, ਉਸ ਦੇ ਵਿੱਚ ਇਹ ਪਲਾਂਟ ਸਾਇੰਟਿਸਟ ਨੇ ਤੇ ਨਰਸਰੀ ਨੂੰ ਉੱਥੇ ਰਨ ਕਰਦੇ ਆ। ਸਾਰਾ ਨਵੀਂ ਰਿਸਰਚ ਤੋਂ ਲੈ ਕੇ ਨਵੇਂ ਰੂਟ ਸਟਾਕਸ ਜਾਂ ਪੁਰਾਣੇ ਰੂਟ ਸਟਾਕ ਉਹ ਜਿਹੜੇ ਇਹਨਾਂ ਨੇ ਬੂਟੇ ਜਿਹੜੇ ਉਹ ਤਿਆਰ ਕਰਨੇ ਹੁੰਦੇ ਆ। ਸੋ ਇੱਥੇ ਅਧਿਕਾਰਤ ਦੌਰੇ ਦੇ ਉੱਤੇ ਪਹੁੰਚੇ ਹੋਏ ਆ। ਨਵੀਆਂ ਜਿਹੜੀਆਂ ਕੁਝ ਚੀਜ਼ਾਂ ਇੱਥੋਂ ਕਹਿੰਦੇ ਵੀ ਉੱਥੇ ਵਾਸਤੇ ਸਿਫਾਰਸ਼ਾਂ ਜਿਹੜੀਆਂ ਉਹ ਲੈ ਕੇ ਜਾਣਗੇ। ਸੋ ਓਵਰਆਲ ਡਾਕਟਰ ਸਾਹਿਬ ਅਜੇ ਦਾ ਦੌਰਾ ਅੱਧਾ ਕੀ ਹੋਇਆ ਆ, ਵਿਚਾਲੇ ਜੇ ਆ ਹੁਣ ਜਿਹੜੇ ਸੰਤਰਿਆਂ ਦੇ ਬਾਗ 'ਚ ਬਹਿ ਕੇ ਗੱਲਬਾਤ ਕਰਨ ਦਾ ਕਿੱਦਾਂ ਮਹਿਸੂਸ ਹੋ ਰਿਹਾ ਆ? ਬਹੁਤ ਵਧੀਆ ਜੀ। ਦੇਖੋ ਅਸੀਂ ਪੰਜਾਬ ਦੇ ਵਿੱਚ ਤੇ ਰੈਗੂਲਰਲੀ ਅਸੀਂ ਤੇ ਰਹਿੰਦੇ ਹੀ ਬਾਗਾਂ ਦੇ ਵਿੱਚ ਆ, ਸਾਡਾ ਕੰਮ ਹੀ ਬਾਗਾਂ ਦੇ ਵਿੱਚ ਆ, ਨਰਸਰੀ ਤੇ ਬਾਗ ਫਾਰਮਰਸ ਦੇ ਵੀ, ਸਾਡੇ ਆਪਣੇ ਯੂਨੀਵਰਸਿਟੀ ਦੇ ਵੀ ਜਿੰਨੇ ਸਾਡੇ ਬਲਾਕ ਆ। ਪਰ ਕੈਲੀਫੋਰਨੀਆ ਦੇ ਬਾਗਾਂ ਦੇ ਵਿੱਚ ਆ ਕੇ ਤੇ ਅਰਸ਼ ਜੀ ਦੇ ਬਾਗ ਦੇ ਵਿੱਚ ਆ ਕੇ ਇੱਥੋਂ ਐਕਸਪੀਰੀਅੰਸ, ਫਸਟ ਹੈਂਡ ਐਕਸਪੀਰੀਅੰਸ ਜਿਹੜਾ ਇਹਨਾਂ ਦੇ ਤਜਰਬੇ ਆ ਨਾਲ ਲੈਣੇ ਆ। ਬਿਕੋਜ਼ ਦੇਖੋ ਜਿਹੜੇ ਕਾਸ਼ਤ ਕਰ ਰਹੇ ਆ, ਜਿਹੜੇ ਫਾਰਮਰ ਆ, ਉਹ ਵੀ ਐਕਸਪੈਰੀਮੈਂਟ ਹੀ ਕਰਦੇ ਆ, ਠੀਕ ਹੈ, ਨਾਲ ਉਹਨਾਂ ਦੀ ਜਿਹੜੀ ਪ੍ਰੈਕਟੀਕਲ ਨੌਲੇਜ ਆ ਉਹ ਵੀ ਨਾਲ ਚੱਲਦੀ ਆ। ਉਹਨਾਂ ਦੀ ਜਿਹੜੀ ਫੀਡਬੈਕ ਆ ਤੇ ਇੱਥੇ ਆ ਕੇ ਜਿਹੜੀ ਫੀਡਬੈਕ ਲੈਣੀ ਆ ਉਹ ਸਾਡੇ ਲਈ ਬਹੁਤ ਲਾਹੇਵੰਦ ਆ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ। ਚਲੋ, ਬਹੁਤ ਮਿਹਰਬਾਨੀ ਤੇ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਸਮਾਂ ਕੱਢਿਆ ਆਪਣੇ ਸਕੇਜੂਲ ਦੇ ਵਿੱਚੋਂ ਤੇ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਸਰੋਤਿਆਂ ਦਰਸ਼ਕਾਂ ਨੇ ਇਹ ਗੱਲਬਾਤ ਸੁਣੀ। ਕਿੱਦਾਂ ਲੱਗੀ ਉਸ ਦੀ ਫੀਡਬੈਕ ਤੁਸੀਂ ਜ਼ਰੂਰ ਜਿਹੜੀ ਉਹ ਸਾਂਝੀ ਕਰਿਓ। ਬਾਕੀ ਪੰਜਾਬੀ ਰੇਡੀਓ USA ਦੇ ਜਿਹੜੇ ਸੋਸ਼ਲ ਮੀਡੀਆ ਚੈਨਲਸ ਆ ਉਹਨਾਂ ਨੂੰ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਬੜੀ ਮਿਹਰਬਾਨੀ ਡਾਕਟਰ ਸਾਹਿਬ, ਬੜੀ ਮਿਹਰਬਾਨੀ ਅਰਸ਼ਦੀਪ ਸਿੰਘ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ। ਸਤਿ ਸ਼੍ਰੀ ਅਕਾਲ।